3 ਦੇ ਵਿੱਚ ਕੌਮਾਂਤਰੀ ਉਡਾਨਾਂ ਹੋ ਸਕਦੀਆਂ, ਮੈਟਰੋ ਹੋ ਸਕਦਾ, ਜਿਮਨੇਜ਼ੀਅਮ ਹੋ ਸਕਦੇ ਆ, ਕਲਚਰ, ਸਪੋਰਟਸ, ਰਿਲੀਜੀਅਸ, ਪੋਲੀਟੀਕਲ, ਇਹ ਸਾਰੇ ਈਵੈਂਟ ਹੋ ਸਕਦੇ ਆ। ਮਤਲਬ ਫੇਜ਼ 3 ਤਾਂ ਤੁਸੀਂ ਸਮਝ ਗਏ ਕਿ ਇਹ ਤਾਂ ਹੀ ਕਹਿੰਦੇ ਕਿ ਅਨਲੌਕ 1 ਤਾਂ ਅਨਲੌਕ 2 ਆਏਗਾ, ਉਸ ਤੋਂ ਬਾਅਦ ਅਨਲੌਕ 3। ਪਰ ਉਹ ਆਏਗਾ ਹਾਲਾਤ ਦੇ ਮੱਦੇ ਨਜ਼ਰ ਕਿ ਹਾਲਾਤ ਕਿਸ ਤਰ੍ਹਾਂ ਦੇ ਹੁੰਦੇ ਆ। ਇਹ ਨਹੀਂ ਹੈ ਕਿ ਜੇ ਮਾਮਲਾ ਵਿਗੜ ਗਿਆ ਤੇ ਫਿਰ ਇਹੀ ਸਾਰਾ ਕੁਛ ਹੈ ਜਿਹੜਾ ਉਹ ਮਿੱਠੀ ਤਰੀਕੇ ਜਾਂ ਮਿੱਠੀ ਰਣਨੀਤੀ ਦੇ ਅਨੁਸਾਰ ਹੋਏਗਾ, ਐਸਾ ਨਹੀਂ ਹੋਏਗਾ। ਸੋ ਕੁਛ ਲੋਕਾਂ ਨੂੰ ਭੁਲੇਖਾ ਕੱਢ ਦੇਣਾ ਚਾਹੀਦਾ। ਪਰ ਇੰਡੀਆ ਜਿਹੜਾ ਉਹ ਸੋਚ ਕੇ ਚੱਲ ਰਿਹਾ ਕਿ ਜੋ ਹੋਣਾ ਸੋ ਹੋ ਜਾਣਾ। ਉਹ ਸਭ ਨੂੰ ਪਤਾ ਹੀ ਆ ਕਿ ਲੋਕਡਾਊਨ ਦੇ ਵਿੱਚ ਵੀ ਉਹਨਾਂ ਨੇ ਕਹਿ ਦਿੱਤਾ ਸੀ ਅੱਗੇ ਤੇਰੇ ਭਾਗ ਲੱਛੀਏ, ਤੇ ਲੋਕਡਾਊਨ ਜਦੋਂ ਹੁਣ ਅਨਲੌਕ 'ਚ ਬਦਲਣਾ ਤਾਂ ਉਦੋਂ ਵੀ ਕਹਿ ਦੇਣਾ ਕਿ ਅੱਗੇ ਤੇਰੇ ਭਾਗ ਲੱਛੀਏ, ਕਿ ਤੁਸੀਂ ਆਪ ਹੀ ਜਾਣੋ। ਸਮਾਨ ਤੇ ਨੁਕਸਾਨ ਦੇ ਜ਼ਿੰਮੇਵਾਰ ਤੁਸੀਂ ਆਪ ਹੋ, ਦੋਵੇਂ ਚੀਜ਼ਾਂ ਦੇ ਜ਼ਿੰਮੇਵਾਰ ਸਵਾਰੀ ਹੈ। ਤਾਂ ਦੇਖੋ ਕੁਛ ਮਾਹਰ ਜਿਹੜੇ ਨੇ ਉਹ ਕਹਿ ਰਹੇ ਆ ਕਮਿਊਨਿਟੀ ਟਰਾਂਸਮਿਸ਼ਨ ਦੀ ਆਹਟ ਹੈ। ਉਹ ਕਹਿੰਦੇ ਇਹਦੇ ਵਿੱਚ ਕੀ ਆ ਕਿ ਕਮਿਊਨਿਟੀ ਟਰਾਂਸਮਿਸ਼ਨ ਸ਼ਾਇਦ ਇੱਕ ਟਰਮ ਐਸੀ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਕਰੋਨਾ ਦੇ ਨਾਲ ਜੁੜੇ ਬਹੁਤ ਸਾਰੇ ਸ਼ਬਦ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਸੁਣਦੇ ਹਾਂ। ਤਾਂ ਇਹਦੇ 'ਚ ਕੀ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਕਿ ਕੋਈ ਟਰੈਵਲ ਹਿਸਟਰੀ ਨਾ ਰੱਖਦਾ ਹੋਵੇ, ਕਿਸੇ ਦੇ ਸੰਪਰਕ ਦੇ ਵਿੱਚ ਸਿੱਧਾ ਜਿਹੜਾ ਉਹ ਨਾ ਆਇਆ ਹੋਵੇ, ਮਤਲਬ ਕਿ ਉਹ ਪਤਾ ਨਾ ਹੋਵੇ ਕਿ ਉਹ ਪੋਜ਼ੀਟਿਵ ਹੈ, ਤਾਂ ਕੁੱਲ ਮਿਲਾ ਕੇ ਕਹਿ ਸਕਦੇ ਕਿ ਸਟੇਜ ਵਿੱਚ ਪਤਾ ਹੀ ਨਹੀਂ ਲੱਗਦਾ ਕਿ ਕੋਈ ਵਿਅਕਤੀ ਕਿੱਥੋਂ ਵਾਇਰਸ ਤੋਂ ਪੀੜਿਤ ਹੋਇਆ ਹੈ ਨਾ। ਉਹਨੂੰ ਆਪਾਂ ਕਹਾਂਗੇ ਕਮਿਊਨਿਟੀ ਟਰਾਂਸਮਿਸ਼ਨ। ਤਾਂ ਐਸੀ ਆਸ ਹੈ ਸਾਡੇ ਪੰਜਾਬ ਦੇ ਵਿੱਚ ਵੀ ਹੈ। ਬਹੁਤ ਸਾਰੇ ਕੇਸ ਐਸੇ ਆਏ ਨੇ ਇਹਨਾਂ ਦਿਨਾਂ ਦੇ ਵਿੱਚ, ਮਤਲਬ ਤਕਰੀਬਨ 10 ਕਿ 4-5 ਦਰਜਨ ਦੇ ਕਰੀਬ ਕੇਸ ਹੈਗੇ ਆ ਜਿੱਥੇ ਇਹ ਟਰਾਂਸਮਿਸ਼ਨ ਨਹੀਂ ਲੱਗਦੀ ਕਿ ਕਿੱਥੋਂ ਪੀੜਿਤ ਹੋਇਆ ਬੰਦਾ, ਇਨਫੈਕਟਡ ਕਿੱਥੋਂ ਹੋਇਆ, ਉਹਦਾ ਸੋਰਸ ਕੀ ਹੈ। ਤੇ ਇਹਨੂੰ ਕਹਿ ਦਿੰਦੇ ਆ ਕਮਿਊਨਿਟੀ ਟਰਾਂਸਮਿਸ਼ਨ। ਤੇ ਇਹ ਇਕੱਲਾ ਪੰਜਾਬ ਦਾ ਨਹੀਂ, ਮੈਂ ਪੰਜਾਬ ਦੀ ਤੁਹਾਨੂੰ ਮਿਸਾਲ ਦਿੱਤੀ ਹੈ ਕਿਉਂਕਿ ਸਾਡੀ ਦਿਲਚਸਪੀ ਜਿਹੜੀ ਆ ਉਹ ਪੰਜਾਬ ਨਾਲ ਜੁੜਦੀ ਆ। ਤਾਂ ਇਸ ਤਰ੍ਹਾਂ ਦੇ ਮਸਲੇ ਜਿਹੜੇ ਆ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੈਗੇ ਆ। ਤਾਂ ਮਾਹਰ ਜਿਹੜੇ ਉਹ ਕਹਿੰਦੇ ਕਿ ਕਮਿਊਨਿਟੀ ਟਰਾਂਸਮਿਸ਼ਨ ਸ਼ੁਰੂ ਹੋ ਚੁੱਕਾ ਵਾ ਇੰਡੀਆ 'ਚ। ਪਰ ਦੂਜੇ ਪਾਸੇ ਜਿਹੜੇ ਹੈਗੇ ਆ ਸਰਕਾਰ ਦੇ ਤਰਜਮਾਨ ਜੇ ਡਿਬੇਟ ਦੇ ਵਿੱਚ ਆਉਂਦੇ ਆ ਤਾਂ ਉਹ ਗੱਲ ਨੂੰ ਬੜਾ ਗੋਲ-ਮੋਲ ਜਿਹਾ ਕਮਾਉਂਦੇ ਆ। ਕਹਿੰਦੇ ਕਿ ਦੇਖੋ ਕੇਸ ਦੁੱਗਣੇ ਹੋਣ 'ਚ ਟਾਈਮ ਵੱਧ ਰਿਹਾ, ਔਰ ਦੁੱਗਣੇ ਹੋਣ 'ਚ ਮੰਨ ਲਓ 1 ਲੱਖ ਤੱਕ ਆ ਤੇ ਲੱਖ ਤੋਂ 2 ਲੱਖ ਹੋਣ ਤੱਕ ਤੇ ਟਾਈਮ ਵਧੇਗਾ ਨਾ। ਜੇ ਮੰਨ ਲਓ ਲੱਖ ਦੇ ਵਿੱਚ ਅਸੀਂ ਲਏ ਆ 7 ਦਿਨ ਤੇ 2 ਲੱਖ 'ਚ ਹੋ ਸਕਦਾ 17 ਦਿਨ ਲੱਗਣ ਤੇ 2 ਤੋਂ 4 ਹੋ ਸਕਦਾ 28 ਦਿਨ ਲੱਗਣ। ਪਰ ਇਹਦਾ ਮਤਲਬ ਇਹ ਤੇ ਨਹੀਂ ਨਾ ਕਿ ਘੱਟ ਰਿਹਾ, ਕਿਉਂਕਿ ਦੂਸਰੇ ਦੇਸ਼ਾਂ ਨੇ ਅਨਲੌਕ, ਦੇਖੋ ਗੱਲ ਇਹ ਆ ਕਿ ਇਹਨਾਂ ਨੇ ਜਦ ਲੋਕਡਾਊਨ ਕੀਤਾ ਤਦ ਵੀ ਕੋਈ ਸਿਆਣਪ ਨਹੀਂ ਦਿਖਾਈ। ਜਦ ਅਨਲੌਕ ਕੀਤਾ ਜਾ ਰਿਹਾ ਦੇਖੋ ਉਦੋਂ ਵੀ ਮੈਂ ਸਮਝਦਾ ਕਿ ਬਹੁਤ ਵੱਡੀ ਕੋਈ ਸਿਆਣਪ ਨਹੀਂ ਹੈ। ਜਿਸ ਵੇਲੇ ਵੇਲਾ ਸੰਭਾਲਣ ਦਾ ਵੇਲਾ ਸੀ ਉਸ ਵੇਲੇ ਕਵੇਲਾ ਕਰ ਲਿਆ, ਜਦੋਂ ਥੋੜਾ ਜਿਹਾ ਕਵੇਲਾ ਕਰਨ ਦੀ ਜ਼ਰੂਰਤ ਸੀ ਉਦੋਂ ਵੇਲਾ ਕਰ ਲਿਆ। ਕਹਿੰਦਾ ਬਾਬਾ ਉਲਟ ਚੱਲਦਾ ਪਿਆ। ਪਰ ਇੱਕ ਚੀਜ਼ ਜਿਹੜੀ ਆ ਉਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਇਨ ਦੀ ਐਂਡ ਤੁਹਾਨੂੰ ਇਹ ਚੀਜ਼ਾਂ ਕਰਨੀਆਂ ਹੀ ਪੈਣੀਆਂ। ਇੰਡੀਆ ਨੂੰ ਤੁਸੀਂ ਲੋਕਡਾਊਨ ਨਹੀਂ ਰੱਖ ਸਕਦੇ, ਇਹ ਮਜਬੂਰੀ ਸਰਕਾਰ ਦੀ ਸਮਝੀ ਜਾ ਸਕਦੀ ਹੈ ਕਿਉਂਕਿ ਕਰੋੜਾਂ ਲੋਕ ਸਰਕਾਰ ਦੇ ਪਾਲਣੇ ਵੱਸ ਦੀ ਗੱਲ ਹੈ ਹੀ ਨਹੀਂ ਹੈ। ਤਾਂ ਉਹਨਾਂ ਨੂੰ ਉਹਨਾਂ ਦੇ ਮਤਲਬ ਕਿ ਆਪਣੇ ਹਾਲਾਤ ਤੇ ਛੱਡਣਾ ਹੀ ਪਊਗਾ, ਘਰਾਂ 'ਚੋਂ ਤੁਹਾਨੂੰ ਕੱਢਣਾ ਹੀ ਪਊਗਾ। ਤਾਂ ਬਹਰਹਾਲ ਮਾਹਰ ਜ਼ਰੂਰ ਕਹਿ ਰਹੇ ਆ ਕਿ ਕਮਿਊਨਿਟੀ ਟਰਾਂਸਮਿਸ਼ਨ ਹੈ, ਪਰ ਇੰਡੀਆ ਦੀ ਸਰਕਾਰ ਜਿਹੜੀ ਆ ਉਹ ਇਸ ਚੀਜ਼ ਤੋਂ ਬੇਪਰਵਾਹ ਨਜ਼ਰ ਆਉਂਦੀ ਹੈ। ਚਾਹੇ ਸਟੇਜ ਹੁਣ 3rd ਹੋਵੇ, ਚਾਹੇਗਾ ਪੀਕ ਸਟੇਜ ਆ ਜਾਵੇ, ਕੁਛ ਵੀ ਹੋ ਜਾਵੇ। ਤਾਂ ਅਨਲੌਕ 1 ਆ ਚੁੱਕਾ। ਅਨਲੌਕ 1 ਮੈਂ ਤੁਹਾਨੂੰ ਦੱਸ ਦਿੱਤਾ, ਉਸ ਤੋਂ ਬਾਅਦ ਸਾਨੂੰ 2 ਜਾਂ 3 ਵਿਖਾਈ ਦੇ ਸਕਦਾ। ਪਰ ਇੱਕ ਗੱਲ ਜ਼ਰੂਰ ਆ ਕਿ ਦੇਖੋ ਇਹ ਪਤਾ ਨਹੀਂ ਕੁਦਰਤ ਨੇ ਬਚਾਇਆ ਇੰਡੀਆ ਨੂੰ, ਕਿਉਂਕਿ ਬਹੁਤਾ ਸਾਡੇ ਕੋਲ ਸਿਸਟਮ ਹੈ ਨਹੀਂ। ਕਿਸੇ ਵੀ ਦੇਸ਼ ਕੋਲ ਸ਼ਾਇਦ ਇੰਨਾ ਨਹੀਂ ਸੀ ਸਿਸਟਮ। ਆਪਾਂ US ਦਾ ਵੀ ਦੇਖਿਆ ਨਾ, ਕਲੈਪਸ ਕਰ ਗਿਆ। UK ਦਾ ਵੀ ਦੇਖਿਆ ਹੈਲਥ ਸਿਸਟਮ ਕਲੈਪਸ ਕਰ ਗਿਆ। ਬਹੁਤ ਵੱਡੇ ਵੱਡੇ ਦੇਸ਼ ਸੀਗੇ ਜਿਹੜੇ ਉਹ ਕਲੈਪਸ ਕਰ ਗਏ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਪਰ ਇੰਡੀਆ 'ਚ ਜਿੱਦਣ ਲੋਕਡਾਊਨ ਹੋਇਆ ਸੀ ਮੇਰੇ ਖਿਆਲ ਦੇ ਨਾਲ ਇਹਨਾਂ ਕੋਲ PPE ਕਿੱਟ ਬਣਾਉਣ ਜੋਗੀ ਵੀ ਸਮਰੱਥਾ ਨਹੀਂ ਸੀ। ਤਾਂ ਅੱਜ ਦੀ ਘੜੀ ਜੇ ਤੁਸੀਂ ਦੇਖੋਗੇ ਮੌਤ ਦਰ ਦੇ ਮਾਮਲੇ ਦੇ ਵਿੱਚ ਬੈਲਜੀਅਮ 16% ਤੇ ਹੈ, 16% ਤੇ ਹੈ, ਤੇ ਇਹ ਹਾਲੇ 2.5% ਤੇ ਹੈ। ਵਿੱਚ ਵਿਚਾਲੇ US ਆ ਗਿਆ, UK ਆ ਗਿਆ, ਉਹਨਾਂ ਦੀ ਮੌਤ ਦਰ ਬਹੁਤ ਵੱਡੀ। ਹਾਲਾਂਕਿ ਟੈਸਟਿੰਗ ਦਾ ਇੱਕ ਫਰਕ ਰਿਹਾ ਵਾ, ਟੈਸਟਿੰਗ ਦਾ ਫਰਕ ਜ਼ਰੂਰ ਇਹਦੇ ਵਿੱਚ ਇੱਕ ਮੈਂ ਕਹੂੰਗਾ ਕਿ ਮਾਇਨਾ ਰੱਖਦਾ। ਪਰ ਬਾਵਜੂਦ ਇਸ ਦੀ ਕੁਦਰਤ ਨੇ ਉੱਥੋਂ ਤੱਕ ਹਾਲਾਤ ਜਿਹੜੇ ਆ ਨਹੀਂ ਵਿਗੜ ਦਿੱਤੇ ਜਿੱਥੋਂ ਤੱਕ ਵਿਗੜੇ ਜਾ ਸਕਦੇ ਸੀਗੇ। ਤਾਂ ਇਹ ਚੀਜ਼ ਜਿਹੜੀ ਆ ਇੰਡੀਆ ਲਈ ਪੋਜ਼ਿਟਿਵ ਆ। ਸ਼ਾਇਦ ਇਸੇ ਚੀਜ਼ ਨੂੰ ਇਹਨਾਂ ਨੇ ਦੇਖਿਆ। ਬਾਕੀ ਜੇ ਕਮਿਊਨਿਟੀ ਟਰਾਂਸਮਿਸ਼ਨ ਹੁੰਦਾ, ਦੇਖੋ ਇਹਦੇ ਵਿੱਚ ਇਹ ਆ ਕਿ ਕੱਲ੍ਹ ਨੂੰ ਕੋਲੈਪਸ ਹੋ ਸਕਦਾ ਹੈ। ਇਹ ਨਹੀਂ ਹੈ ਕਿਉਂਕਿ ਅੱਜ ਦਾ ਜੇ ਦੌਰ ਦੇਖੀਏ ਤੇ ਲੱਖ ਬੰਦਾ 2 ਲੱਖ ਬੰਦਾ
ਉਹਦੀ ਅੱਡ ਸਟੇਜ ਹੈ। ਪਰ ਜੇ ਮੰਨ ਲਓ 2 ਤੋਂ 4 ਹੁੰਦਾ, 4 ਤੋਂ ਗਾ ਛੇਤੀ 8 ਹੋ ਜਾਂਦਾ, ਉਹਦੇ ਵਿੱਚ ਕ੍ਰਿਟੀਕਲ ਜ਼ਿਆਦਾ ਹੋ ਜਾਂਦੀ ਹੈ ਹਾਲਤ ਜ਼ਿਆਦਾ ਲੋਕਾਂ ਦੀ, ਤਾਂ ਫਿਰ ਆਲਰੇਡੀ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਦੇਖ ਚੁੱਕੇ ਹਾਂ ਤਮਾਸ਼ਾ ਕਿ ਪੰਜਾਬ ਦੇ ਵਿੱਚ ਕੀ ਬਣਿਆ ਸੀਗਾ ਕਿ ਜਦੋਂ 500 ਤੋਂ ਸਿੱਧਾ 2000 ਹੋਇਆ ਤੇ ਇਹਨਾਂ ਤੋਂ ਬਿਆਨ ਵੀ ਨਹੀਂ ਸੀ ਚੱਜ ਨਾਲ ਦਿੰਦੇ, ਮੁੱਲ ਹੀ ਕੰਬੀ ਜਾਂਦੇ ਸੀ ਇਹਨਾਂ ਦੇ ਕਿ ਕੀ ਬਣ ਗਿਆ। ਉਹ ਤੇ ਚਲੋ ਭਲਾ ਹੋਵੇ ਕਿ ਡਿਸਚਾਰਜ ਨੀਤੀ ਜਿਹੜੀ ਆ ਬਦਲੀ ਤਾਂ ਉਹਦੇ ਤਹਿਤ ਇੱਕ ਬਹੁਤ ਵੱਡੀ ਰਾਹਤ ਮਿਲੀ ਆ ਪੰਜਾਬ ਨੂੰ। ਤਾਂ ਖੈਰ ਜੋ ਵੀ ਆ, ਕੌਮੀ ਟਰਾਂਸਮਿਸ਼ਨ ਆਪਣੀ ਥਾਂ ਤੇ, ਹੁਣ ਤੀਸਰੀ ਸਟੇਜ ਆਪਣੀ ਥਾਂ ਤੇ, ਸਟੇਜ ਵੱਡੇ ਜੋ ਮਰਜ਼ੀ ਹੋਵੇ, ਤਾਂ ਇੰਡੀਆ ਵਾਲੇ ਜਿਹੜੇ ਆ ਤਿਆਰੀ ਕਰ ਚੁੱਕੇ। ਹਾਂ, ਕੰਟੇਨਮੈਂਟ ਏਰੀਆ ਜਿਹੜੇ ਆ ਉਹ ਨਹੀਂ ਖੋਲ ਰਹੇ, ਉਹਦੇ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਏਗੀ। ਪਰ ਸਮੱਸਿਆ ਇਹ ਹੈ ਕਿ ਜਿੱਦਾਂ ਹੁਣ ਇੰਟਰ ਸਟੇਟ ਜਾਂ ਇੰਟਰਾ ਸਟੇਟ ਮੂਵਮੈਂਟ ਜਿਹੜੀ ਆ ਉਹ ਇਹਨਾਂ ਨੇ ਕਰ ਦਿੱਤੀ ਹੈ, ਤਾਂ ਉਹਦੇ ਵਿੱਚ ਦਿੱਕਤਾਂ ਬਦਲੀਆਂ, ਕੁਛ ਰਾਜਾਂ ਦਾ ਆਪਸੀ ਝਗੜਾ ਵੀ ਪਊਗਾ। ਤਾਂ ਦੇਖਦੇ ਆ ਨਤੀਜਾ ਕੀ ਹੋਏਗਾ, ਪਰ ਸੁੱਖ ਹੀ ਸੁੱਖ ਸਕਦੇ ਇਸ ਮਸਲੇ ਤੇ। ਖੈਰ ਕੁਛ ਹੋਰ ਜਿਹੜੀਆਂ ਕਰੋਨਾ ਨਾਲ ਜਿਹੜੀਆਂ ਗਤੀਵਿਧੀਆਂ ਜਾਂ ਜੋ ਖਬਰਾਂ ਰਹੀਆਂ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ। ਆਰਮੀਨੀਆ ਦੇ ਪ੍ਰਧਾਨ ਮੰਤਰੀ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਉਹ ਵੀ ਪੋਜ਼ਿਟਿਵ ਪਾਏ ਗਏ ਆ। ਇੱਧਰ ਮੋਦੀ ਮੰਤਰੀ ਮੰਡਲ ਦੀ ਬੈਠਕ 'ਚ ਅਹਿਮ ਫੈਸਲੇ ਲਏ ਗਏ ਆ। ਇਹਦੇ 'ਚ ਸਭ ਤੋਂ ਵੱਡਾ ਜੇ ਪੰਜਾਬ ਦੇ ਨਾਲ ਜੁੜਿਆ ਆਪਾਂ ਦੇਖੀਏ ਫੈਸਲਾ, ਤਾਂ ਉਹ ਹੈ ਕਿ 14 ਫਸਲਾਂ ਨੂੰ, ਜਿਹੜੀਆਂ ਖਰੀਫ ਫਸਲਾਂ ਨੇ 14 ਨੂੰ MSP ਦਿੱਤਾ ਗਿਆ, ਮਤਲਬ ਵਧਾਇਆ ਗਿਆ ਵਾ। ਉਹਦੇ 'ਚ ਸਾਡੇ ਕੰਮ ਦੀਆਂ 2 ਹੀ ਹੁੰਦੀਆਂ, ਤੁਹਾਨੂੰ ਪਤਾ ਆਪਾਂ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਨਰਮਾ ਬੀਜਦੇ ਹਾਂ ਜਾਂ ਝੋਨਾ ਬੀਜਦੇ ਹਾਂ। ਤਾਂ ਝੋਨਾ ਜਿਹੜਾ ਉਹ 53 ਰੁਪਏ ਵਧਾਇਆ ਨੇ, ਤੇ ਜਿਹੜਾ ਨਰਮਾ ਉਹ 250 ਰੁਪਇਆ ਵਧਾਇਆ, 250 ਰੁਪਇਆ ਕੁਆਂਟਲ ਦਾ, ਤੇ ਝੋਨਾ 53 ਰੁਪਏ। ਮੇਰੇ ਖਿਆਲ ਦੇ ਨਾਲ ਬਹੁਤ ਘੱਟ ਹੈ ਝੋਨੇ ਦਾ ਰੇਟ। ਇਸ ਵਾਰੀ ਥੋੜਾ ਜਿਹਾ ਵਧਾ ਕੇ ਜ਼ਰੂਰ ਦੇਣਾ ਚਾਹੀਦਾ ਕਿ ਕਿਸਾਨਾਂ ਨੂੰ ਫਿਰ ਵੱਧ ਤੋਂ ਵੱਧ ਰਾਹਤ ਮਿਲਦੀ। ਬਹੁਤ ਔਖਾ ਹੈ। ਚਲੋ ਖੈਰ ਜੋ ਵੀ ਆ, ਇਹਨੂੰ ਮੇਰੇ ਖਿਆਲ ਦੇ ਨਾਲ ਬਹੁਤ ਸਾਰੀਆਂ ਸਟੇਟਾਂ ਜਿੱਦਾਂ ਲਾ ਲਓ ਹਰਿਆਣਾ ਤੇ ਹੈ ਹੀ, ਨਾਲ ਸਾਡੇ ਪੰਜਾਬ ਆ ਜਾਂ ਯੂਪੀ ਦਾ ਕੁਛ ਹਿੱਸਾ ਹੈ, ਉਹ ਇਹਨੂੰ ਕਬੂਲ ਨਹੀਂ ਕਰਨਗੇ, ਕਿਸਾਨ ਪ੍ਰਵਾਨ ਨਹੀਂ ਕਰਨਗੇ, ਕਿਉਂਕਿ ਬਹੁਤ ਛੋਟਾ ਮੈਂ ਕਹੂੰਗਾ ਕਿ ਰਾਹਤ ਵਾਲਾ ਕੰਮ ਹੈ, ਬਹੁਤ ਥੋੜਾ ਹੈ। ਤਾਂ ਦੂਜੇ ਪਾਸੇ ਜੇ ਆਪਾਂ ਦੇਖੀਏ ਅਨਲੌਕ 1 ਜਿੱਦਾਂ ਤੁਸੀਂ ਕਿਹਾ, ਤਾਂ ਇਹਦੇ ਪਹਿਲੇ ਦਿਨ ਹੀ ਬਾਜ਼ਾਰ ਦੇ ਵਿੱਚ ਜ਼ਬਰਦਸਤ ਛਾਲ ਵੇਖਣ ਨੂੰ ਮਿਲੀ ਹੈ। ਜਿਹੜਾ ਹੈਗਾ ਸੈਂਸੈਕਸ ਉਹ 33,000 ਤੇ ਨਿਫਟੀ ਹੈ ਜਿਹੜਾ ਉਹ 9800 ਦੇ ਉੱਤੇ ਚਲੇ ਗਿਆ। ਤਾਂ ਇੱਕ ਅਸੀਂ ਕਹਿ ਸਕਦੇ ਹਾਂ ਕਿ ਖਬਰ ਹੈ। ਮਾੜੇ ਦੌਰ ਦੇ ਵਿੱਚ ਕਦੀ ਅੱਛੀ ਖਬਰ ਆ ਜਾਵੇ ਤਾਂ ਥੋੜਾ ਬੂਸਟ ਹੋ ਜਾਂਦਾ ਬੰਦਾ। ਆਂਧਰਾ ਪ੍ਰਦੇਸ਼, ਗੁਜਰਾਤ, ਝਾਰਖੰਡ, ਮੱਧ ਪ੍ਰਦੇਸ਼, ਮਣੀਪੁਰ, ਮੇਘਾਲਿਆ ਤੇ ਰਾਜਸਥਾਨ ਦੀ ਰਾਜ ਸਭਾ ਦੀਆਂ 18 ਸੀਟਾਂ ਲਈ 19 ਜੂਨ ਨੂੰ ਵੋਟਿੰਗ ਹੋਏਗੀ। ਦੇਖੋ ਇੰਟਰਸਟਿੰਗ ਚੀਜ਼ ਇਹ ਹੋਏਗੀ ਕਿ ਵੋਟਿੰਗ ਕਿਸ ਤਰ੍ਹਾਂ ਹੁੰਦੀ ਹੈ, ਇਹ ਵੇਖਣਾ ਹੋਏਗਾ, ਕਿਉਂਕਿ ਇਸ ਤਰ੍ਹਾਂ ਦੇ ਮਾਹੌਲ 'ਚ ਆਪਾਂ ਪਹਿਲੀ ਵੋਟਿੰਗ ਦੇਖਾਂਗੇ। ਹਾਲਾਂਕਿ ਰਾਜ ਸਭਾ ਦੀ ਹੈ, ਕੋਈ ਵੈਸੇ ਜਿਸ ਤਰ੍ਹਾਂ ਆਪਾਂ ਵਿਧਾਨ ਸਭਾ ਦੀ ਵੋਟਿੰਗ ਦੇਖਦੇ ਹਾਂ, ਲੋਕ ਸਭਾ ਦੀ, ਉਸ ਤਰ੍ਹਾਂ ਦੀ ਨਹੀਂ ਹੈ। ਪਰ ਕਿਸ ਤਰ੍ਹਾਂ ਦੀ ਹੋਏਗੀ ਇਹ ਦੇਖਣਾ ਦਿਲਚਸਪ ਰਹੇਗਾ। ਆਮ ਵਰਗਾ ਹੋਏਗਾ ਇਹ ਵੋਟ ਸਿਸਟਮ ਜਾਂ ਕੁਝ ਚੇਂਜ ਹੁੰਦਾ, ਇਹਦੀ ਕੋਈ ਤਫਸੀਲ ਮੈਨੂੰ ਮਿਲੀ ਨਹੀਂ ਹੈ। ਖੈਰ ਸਵੇਰ ਤੱਕ ਜੇ ਸਾਹਮਣੇ ਆਈ ਤਾਂ ਜ਼ਰੂਰ ਆਪਾਂ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਦਾ ਪੈਟਰਨ ਅਖਤਿਆਰ ਕਰਨਗੇ। ਇੱਧਰ ਲਾਕਡਾਊਨ ਦੇ ਭਿਆਨਕ ਸਿੱਟੇ ਸਾਹਮਣੇ ਆਇਆ, ਕਹਿੰਦੇ ਕਿ 122 ਮਿਲੀਅਨ ਭਾਰਤੀਆਂ ਦੀ ਨੌਕਰੀ ਗਈ ਹੈ। ਤਾਂ ਇਹ ਕਹਿ ਰਿਹਾ ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕੋਨਮੀ, ਇਹਦੀ ਰਿਪੋਰਟ ਆ। ਕਹਿੰਦੇ ਕਿ 31 ਮਈ ਨੂੰ ਖਤਮ ਹੋਏ ਇਸ ਹਫ਼ਤੇ 'ਚ ਭਾਰਤ ਦੀ ਬੇਰੁਜ਼ਗਾਰੀ ਦਰ ਜਿਹੜੀ ਆ 23.48% ਆ, ਜੋ ਮੇਰੇ ਖਿਆਲ ਦੇ ਨਾਲ ਹੁਣ ਤੱਕ ਦੀ ਹਿਸਟਰੀ ਦੀ ਜਦੋਂ ਤੋਂ ਇਹ ਚੀਜ਼ਾਂ ਰਿਕਾਰਡ ਹੋਣੀਆਂ ਸ਼ੁਰੂ ਹੋ ਗਈਆਂ, ਮੈਨੂੰ ਲੱਗਦਾ ਕਿ ਇੰਡੀਆ ਦੀ ਸਭ ਤੋਂ ਤਕੜੀ ਇਹ ਬੇਰੁਜ਼ਗਾਰੀ ਦਰ ਆ, ਕਿਉਂਕਿ ਹਰੇਕ ਚੌਥਾ ਇੰਡੀਅਨ ਇਸ ਵੇਲੇ ਬੇਰੁਜ਼ਗਾਰ ਆ। ਤਾਂ ਇਸ ਤੋਂ ਪਹਿਲਾਂ 24 ਮਈ ਨੂੰ ਇਹ 24.3% ਸੀ, ਯਾਨੀ ਥੋੜਾ ਘਟੀ ਆ। ਜਿੱਦਾਂ ਹੀ ਲਾਕਡਾਊਨ ਖੁੱਲਿਆ, ਲਾਕਡਾਊਨ ਦਾ ਐਲਾਨ ਹੋਇਆ, ਤਾਂ ਇਸ ਦੌਰਾਨ ਕਹਿੰਦੇ ਆ ਕਿ 8 ਹਫ਼ਤਿਆਂ ਦੀ ਔਸਤ ਜਿਹੜੀ ਜੇ ਬੇਰੁਜ਼ਗਾਰੀ ਦਰ ਮਾਪੀ ਜਾਵੇ ਤਾਂ ਉਹ ਹੈ 24.2, ਲਗਭਗ 25%। ਤੁਸੀਂ ਸਮਝ ਸਕਦੇ ਹੋ ਕਿ ਹਰੇਕ ਚੌਥਾ ਬੰਦਾ ਇਸ ਵੇਲੇ ਇੰਡੀਆ 'ਚ ਬੇਰੁਜ਼ਗਾਰ ਆ। ਇੱਧਰ ਉੱਤਰਾਖੰਡ ਜਿਹੜੇ ਹੈਗੇ ਆ CM ਤ੍ਰਿਵੇਂਦਰ ਸਿੰਘ ਰਾਵਤ, ਉਹਨਾਂ ਨੂੰ ਤੇ ਉਹਨਾਂ ਦੇ ਕੁਝ ਕੈਬਨਿਟ ਮਿਨਿਸਟਰਾਂ ਨੂੰ ਸੈਲਫ ਕੁਆਰੰਟੀਨ ਭੇਜਿਆ ਗਿਆ। ਮਤਲਬ ਕਿ ਇਹਨਾਂ ਸਾਰਿਆਂ ਨੂੰ, ਇੱਕ ਤੇ ਹੈਗੇ ਆ ਮੁੱਖ ਮੰਤਰੀ ਸਾਹਿਬ ਤੇ ਨਾਲ ਇਹਨਾਂ ਦੇ ਕੁਝ ਕੈਬਨਿਟ ਮਿਨਿਸਟਰ ਆ। ਇੱਧਰ ਜੋ ਸਾਡੀਆਂ ਡੋਮੈਸਟਿਕ ਫਲਾਈਟਾਂ ਚੱਲਦੀਆਂ ਪਈਆਂ, ਉਹਨਾਂ ਦੇ ਵਿੱਚ ਜਿਹੜੀ ਵਿਚਾਲੜੀ ਸੀਟ ਆ ਉਹ ਖਾਲੀ ਰੱਖਣ ਦਾ ਨਿਰਦੇਸ਼ ਜਿਹੜਾ ਉਹ ਦਿੱਤਾ ਗਿਆ, ਡਾਇਰੈਕਸ਼ਨ ਦਿੱਤੀਆਂ ਗਈਆਂ। ਜ਼ਿਆਦਾ ਯਾਤਰੀ ਹੋਣ ਤੇ ਕਹਿੰਦੇ ਆ ਕਿ ਇਹ ਕੰਮ ਕਰਨਾ ਪਊਗਾ। ਮਾਹਰ ਬੋਲੇ ਆ, ਕਹਿੰਦੇ ਆ ਕਿ ਹਾਲ ਦੀ ਘੜੀ ਧਾਰਮਿਕ ਅਸਥਾਨਾਂ ਨੂੰ ਖੋਲ੍ਹਣਾ ਜਿਹੜਾ ਉਹ ਸਹੀ ਨਹੀਂ ਹੈ, ਉਚਿਤ ਨਹੀਂ ਹੈ, ਠੀਕ ਨਹੀਂ ਹੋਏਗਾ। ਤੇ ਮਾਮਲੇ ਜਿਹੜੇ ਆ ਕਰੋਨਾ ਵਾਇਰਸ ਦੇ ਇਹ ਹੋਰ ਵੀ ਵੱਧ ਸਕਦੇ, ਇਹ ਕਹਿ ਰਹੇ ਆ ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ ਵਾਲੇ। ਸੋ 12 ਦੀ ਰਾਏ ਆਉਣੀ ਸ਼ੁਰੂ ਹੋ ਗਈ ਹੈ, ਕਿਉਂਕਿ ਧਾਰਮਿਕ ਸਥਾਨਾਂ ਬਾਰੇ
फैसला ऑलरेडी लिया जा चुका, जिवें मैं तुहानूं कहा कि जिद्दां ही सैकंड फेज शुरू होएगा, एक हफ्ते बाद इस हफ्ते के इस काम से नाल दी नाल दूसरा फेज शुरू होएगा, तो सब तो पहला धार्मिक स्थान ही खोले जाएंगे। तो ये किंतु परंतु जरूर रहा। वैसे अज रेलवे ने 200 ट्रेन शुरू की, वक्-वक् शहरों के स्टेशनों तो ट्रेन रवाना हुई, अज तकरीबन 1.5 लाख लोगों ने टिकट खरीदियां पहले दिन। केजरीवाल साहब कहते कि सरकार वालों दिल्ली दी सरहदां भाई सील है एक हफ्ते वास्ते। इधर संगीत जगत तो बड़ी सैड न्यूज आई है, वाजिद खान बहुत ही काबिल म्यूजिक कंपोजर सन, उन्होंने इंतकाल हो गया कोरोना के कारण, क्योंकि वैसे भी वो फेफड़िया की शायद या मेरे ख्याल के किडनी की कोई समस्या जूझते सन, मुझे पक्का नहीं पता। पर वाजिद खान ने बहुत जबरदस्त म्यूजिक दिता, पर इस जबरदस्त टैलेंट का अंत है जोड़ा कोरोना हासिल हो गया। इधर एक परिवार नूं अपने ठिकाने से पहुंचाने वास्ते प्रवासी मजदूर ने मोटरसाइकिल चुराया, 2 हफ्तियां बाद फिर पार्सल राही वापस कर दिता, नाल नोट लिखा कि माफ करना मैं चोर नहीं पर मजबूरी जी है वो चोरी करने वास्ते मजबूर कर गए। तो एक घटना जी वो तमिलनाडु की आ। इधर गुजरात के फिर एक बार अलोकारी की घटना वापरी है, कहते कि अंतिम संस्कार तो बाद हस्पताल ने फोन कर दिता, कहते कि मरीज ने लै जाओ, तो वो हुण फोलते पे होने सेवा कि जिहड़ा असीं साड़िया वो कौन आ। इहो जे केस भी जिहड़े इंडिया च वेखण नूं मिल रहे आ। इधर पंजाबी की गल करिए, नंगली पिंड है हुशियारपुर जिले दे विच, इस पिंड दे विचों अज 18 पॉजिटिव केस आए आ यकदम। बहुत बड़ा कहिए तो कंटेनमेंट जोन ही बनता जा रहा है। इस पिंड नूं एक बार फिर देखना पऊगा, वाचना पऊगा प्रशासन नूं कि कुल किन्ने पीड़ित है। और हमेशा आप देखा कि जिस पिंड दे विच बीमारी बढ़ती है अच्छे खासे लोग लाग की चपेट च आ जाते, पर खुशकिस्मती साडे पिंडां दी ये आ कि बीमारी गई जरूर है, बट इन्ना नुकसान पिंडां च हाल भी करी होया नहीं, शहरों की जे बनस्पत गल करिए। दूजे पासे जिला पठानकोट के जो सिविल सर्जन है डॉक्टर विनोद सरीन, उन्होंने अस्तीफा दे दिता। पटियाला च आशा वर्कर समेत 4 की कोरोना रिपोर्ट पॉजिटिव आई है। बठिंडा च कोरोना के 2 होर मामले निकले। बठिंडा बहुत देर तक लाग तो परे रहा, पर जो लाग की लपेट च आया फिर अचानक मामले जोड़े बढ़े गए। खमाणों के कुछ फैमिली मैंबर जिहड़े सीगे वो एक ब्याह तो परते सन दिल्ली तो, वो जो शमूलीयत करके इत्थे आया तो उन्होंने 5 जी जिहड़े कोरोना पॉजिटिव आया। ये हुण देखो गल तो है कि सारा कुछ खुल गया, पर ख्याल रखना पऊगा। मैं जिवें आखिआ ना कि सवारी अपने समान की आप जिम्मेवार है, तो सानू कुछ लापरवाहियां तो छड्डणियां पैणगियां। देखो ठीक है कि अपनी इम्यूनिटी है जिहड़ी अच्छी हुण तक रिजल्ट दे के गई आ। असीं लोग वैसे भी थोड़े दलेर होंगे, लापरवाह होंगे। लापरवाही भी एक तरह नाल कहिए ना कई बार कारगर होंदी है ना चीज़ां च, बेपरवाही भी कई बार तुहाडे लई बहुत बड़ा एक तरह नाल कहिए कि जिंदगी दे विच प्लस पॉइंट लैके आउंदी है। तां ठीक है कुछ हद तक दलेरी, लापरवाही, बेपरवाही ठीक है, पर कुछ हद तक परहेजगारी भी चंगी है। जे तुहाडे घर दे विच कोई बच्चा वा, जे बजुर्ग वेखीए जां कोई प्रैगनेंट लेडी है, उन्होंने वास्ते बहुत दिक्कत हो जाएगी, बहुत परेशानी है। तो ये अपने आप सानू समझना पड़ेगा। तो दूजे पासे जो साडे सेहत मंत्री है मिस्टर बलबीर सिंह जी सिद्धू, वो कहते हैं कि एक बार फिर बढ़ेगा पंजाब च कोरोना का अंकड़ा। गल उत्थे ही आ गई कि छड्ड दिता गया खुले तौर पर, जिद्दां हर्ड इम्यूनिटी वाला आपां फार्मूला देखिआ ही है कि भाई बंदियां नूं छड्ड दो, जिहड़ा भी कोई बचदा सो बच जाए, उसकी हर्ड इम्यूनिटी हो जाएगी, जिहड़ा जांदा सो जाए। सो आई कहानी है, कहानी का सारांश देख लो कि अखीरली गल दे विच छिपिआ कि भाई एक बार ये अंकड़ा बदना ही बदना, मतलब कि असीं रोकांगे नहीं होना, जो भी है अनलॉक असीं होना ही होना। तो तुसीं अपना आप दा ही संभाल के रखो। जी जी, सवारी अपने समान दी आप जिम्मेवार, यही कहना चाहते हैं। अगली जी मिंटू जी गल है जी, कहते करोना आफत के दौरान ਜਿਹੜੇ ਮੁੱਖ ਮੰਤਰੀ ਨੂੰ ਕਿਤੇ ਨੌਜਵਾਨ ਦੇ ਮੁੱਖ ਮੰਤਰੀ ਨੂੰ ਕਿਤੇ ਟਵੀਟ ਤੇ ਪੁਲਿਸ ਨੂੰ ਪਾਤੀਆਂ ਭਾਜਣਾ। हाँ जी देखो, इस नौजवान ने जिहदा नाम शुभम आ, इन्हें को ट्वीट किया, कहता है कि लुधियाना सिविल हस्पताल दे विच एक दलाल नैटवर्क काम करता पिया ते उस दलाल नैटवर्क ने इहो जिहा जुगाड़ लाया गया कि जिहड़े बंदे पॉजिटिव आउंदे आ पैसे लै करके उन्हां दी रिपोर्ट जिहड़ी आ नैगेटिव कीती जा रही है। ये लुधियाना हस्पताल उही है जिहदे विचों अगे आपां देखिआ ही सीगा एक दफा
ਇੱਕ ਮਰਤਬਾ ਆ ਜਿਹੜਾ ਡੋਪ ਟੈਸਟ ਵਾਲਾ ਕੰਮ ਚੱਲਿਆ ਸੀ, ਹਥਿਆਰਾਂ ਦੇ ਲਾਇਸੈਂਸਾਂ ਦਾ ਡੋਪ ਟੈਸਟ ਹੁੰਦਾ ਨਾ, ਜਿਹੜੇ ਲਾਇਸੈਂਸ ਧਾਰਕ ਹੁੰਦੇ ਆ, ਤਾਂ ਉਹਨਾਂ ਡੋਪ ਟੈਸਟਾਂ ਦੇ ਵਿੱਚੋਂ ਵੀ ਇੱਥੋਂ ਖਬਰ ਆਈ ਸੀਗੀ ਕਿ ਬਲਾਜ ਜਿਹੜੇ ਆ ਉਹ ਇੱਥੋਂ ਤੱਕ ਆਫਰ ਕਰਦੇ ਪਏ ਆ ਕਿ ਇੰਨੇ ਪੈਸੇ ਲੱਗਣਗੇ ਕਿ ਪਿਸ਼ਾਬ ਵੀ ਸਾਡਾ ਅਸੀਂ ਆਪੇ ਹੀ ਉਹ ਪਿਸ਼ਾਬ ਦਾ ਜੁਗਾੜ ਕਰ ਲਾਂਗੇ, ਤੁਸੀਂ ਘਰੇ ਬੈਠੇ ਰਿਪੋਰਟ ਪਾਓ। ਉਹ ਸਕੈਮ ਨਿਕਲਿਆ ਸੀ ਇੱਥੋਂ, ਇੱਕ ਮੁਕਤਸਰ ਸਾਹਿਬ ਤੋਂ, ਇੱਕ ਇੱਥੋਂ ਲੁਧਿਆਣੇ ਤੋਂ। ਤੇ ਇਸ ਤਰ੍ਹਾਂ ਦਾ ਗੜਬੜ ਝਾਲਾ ਉਦੋਂ ਵੀ ਨਿਕਲਿਆ ਸੀ। ਪਰ ਇਹਨਾਂ ਚੀਜ਼ਾਂ ਤੇ ਬਹੁਤਾ ਕੰਨ ਨਹੀਂ ਧਰਿਆ ਜਾਂਦਾ ਸਰਕਾਰੀ ਪ੍ਰਸ਼ਾਸਨ ਵੱਲੋਂ। ਫਿਰ ਉਹ ਚੀਜ਼ਾਂ ਉੱਥੇ ਦੱਬੀਆਂ ਜਾਂਦੀਆਂ ਕਿਉਂਕਿ ਇਹਨਾਂ ਦੇ ਆਪਣੇ ਪਲੇਅਰ ਵੀ ਵਿੱਚ ਹੁੰਦੇ ਆ। ਤਾਂ ਹੁਣ ਜਦੋਂ ਤਵੀਤ ਹੋ ਗਿਆ, ਉਸ ਤੋਂ ਬਾਅਦ ਫਿਰ ਹਲਚਲ ਹੋਈ ਆ, ਪਰ 2-4 ਦਿਨ ਗੁਜ਼ਰ ਗਏ ਆ, ਹਾਲੇ ਵੀ ਕਹਿੰਦੇ ਕਿ ਪੜਤਾਲ ਕਰ ਰਹੇ ਆ। ਮਤਲਬ ਕਿ ਇਹ ਨਹੀਂ ਕਿਹਾ ਜਾ ਰਿਹਾ, ਡਿਨਾਈ ਨਹੀਂ ਕੀਤਾ ਜਾ ਰਿਹਾ ਕਿ ਹਾਂ ਭਾਈ ਜੋ ਤਵੀਤ ਆ ਗਲਤ ਆ। ਇਹ ਤਵੀਤ ਗਲਤ ਆ ਤਾਂ ਮੁੱਢਲੇ ਤੌਰ ਤੇ ਪਤਾ ਲੱਗ ਹੀ ਜਾਂਦਾ ਕਿ ਹਾਂ ਭਾਈ ਉਸ ਬੰਦੇ ਨੂੰ ਅਪਰੋਚ ਕਰੋ। ਕਿਉਂਕਿ ਦੇਖੋ ਹਾਰੀ ਸਾਰੀ ਬੰਦਾ ਹੈ ਫੇਕ ਅਕਾਊਂਟ ਬਣਾ ਕੇ ਜਾਂ ਕੋਈ ਗਲਤ ਇਨਫੋਰਮੇਸ਼ਨ ਸਿੱਧੀ ਚੀਫ ਮਿਨਿਸਟਰ ਨੂੰ ਨਹੀਂ ਦੇਊਗਾ। ਉਹਨੂੰ ਪਤਾ ਕਿ ਕੱਲ ਨੂੰ ਮੇਰੇ ਗੱਲ 'ਚ ਇਹਨਾਂ ਨੇ ਰੱਸਾ ਪਾ ਲੈਣਾ ਵਾ। ਸੋ ਜੇ ਕਿਸੇ ਕੋਲ ਕੋਈ ਐਵੀਡੈਂਸ ਹੈ, ਜੇ ਕਿਸੇ ਕੋਲ ਕੋਈ ਸਬੂਤ ਹੈ, ਤਾਂ ਹੀ ਉਹ ਬੰਦਾ ਅਪਰੋਚ ਕਰੂਗਾ ਉਸ ਨੂੰ ਜਾਂ ਚੀਫ ਮਿਨਿਸਟਰ ਨੂੰ। ਔਰ ਉਦੋਂ ਹੀ ਕਰੂਗਾ ਮੇਰੇ ਖਿਆਲ ਨਾਲ ਜਦੋਂ ਵੀ ਕਿਸੇ ਪਾਸੇ ਵਾਹ ਨਹੀਂ ਚੱਲਦੀ। ਔਰ ਜੇ ਇਹਨਾਂ ਨੇ ਪੁੱਛ ਪੜਤਾਲ ਮੁੱਢਲੇ ਤੌਰ ਤੇ ਕੀਤੀ ਆ ਤੇ ਫਿਰ ਇਹਨਾਂ ਨੂੰ ਨਤੀਜਾ ਦੇ ਦੇਣਾ ਚਾਹੀਦਾ ਕਿ ਹਾਂ ਭਾਈ ਉਹ ਤੇ ਬਿਲਕੁਲ ਗਲਤ ਗੱਲ ਕਰ ਰਿਹਾ, ਝੂਠ ਬੋਲ ਰਿਹਾ ਵਾ। ਯਾਨੀ 5 ਦਿਨਾਂ ਦੇ ਵਿੱਚ ਉਹਨੂੰ ਇਹਨਾਂ ਨੇ ਡਿਨਾਈ ਵੀ ਨਹੀਂ ਕੀਤਾ ਤੇ ਐਕਸੈਪਟ ਵੀ ਨਹੀਂ ਕੀਤਾ, ਪ੍ਰਵਾਨ ਵੀ ਨਹੀਂ ਕੀਤਾ। ਇਹਦਾ ਮਤਲਬ ਆ ਕਿ ਹਾਲੇ ਵਿੱਚ ਵਿਚਾਲੇ ਗੱਡੀ ਖਲੋਤੀ ਆ, ਗੱਡਾ ਜਿਹੜਾ ਖੇਕੜ 'ਚ ਫਸਿਆ ਪਿਆ, ਜਿਵੇਂ ਨਾ ਬਿੱਲਾ ਤੰਦੂਰ 'ਚ ਆ, ਤਾਂ ਹਾਲ ਦੀ ਘੜੀ ਵਿੱਚ ਵਿਚਾਲੇ ਆ ਗੱਲ। ਪਰ ਇਹਨਾਂ ਮਾਮਲਿਆਂ ਤੇ ਭਾਵੇਂ ਦੇਖਣ 'ਚ ਛੋਟੇ ਲੱਗਦੇ ਆ। ਹੁਣ ਅਸੀਂ ਇੱਕ ਪਾਸੇ ਤੇ ਕਹਿੰਦੇ ਆ ਕਮਿਊਨਿਟੀ ਟ੍ਰਾਂਸਮਿਸ਼ਨ ਹੋ ਰਹੀ ਹੈ ਜੀ, ਫਲਾਹ ਹੋ ਰਿਹਾ, ਧਮਕਾ ਹੋ ਰਿਹਾ, ਸਾਡੇ ਜਿਹੜੇ ਹੈਲਥ ਮਿਨਿਸਟਰ ਉਹ ਵੀ ਚਿੰਤਤ ਆ। ਤੇ ਦੂਸਰੇ ਪਾਸੇ ਜੇ ਅਸੀਂ ਇਹਨਾਂ ਨੂੰ ਨਿੱਕੀਆਂ ਘਟਨਾਵਾਂ ਕਰਕੇ, ਨਿੱਕੀਆਂ ਛੋਟੀਆਂ ਘਟਨਾਵਾਂ ਜਾਣ ਕੇ ਛੱਡ ਦੇਵਾਂਗੇ ਤਾਂ ਇਹਨਾਂ ਦੇ ਨੁਕਸਾਨ ਵੱਡੇ ਹੋਣਗੇ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਬੀਜ ਘੁਟਾਲੇ ਨੇ ਪਾਈਆਂ ਸੀਡ ਸਟੋਰ ਮਾਲਕਾਂ ਨੂੰ ਭਾਜਣਾ, ਪੰਜਾਬ ਦੇ 1200 ਸਟੋਰਾਂ ਦੀ ਜਾਂਚ। ਇਸ ਤਰ੍ਹਾਂ ਹੀ ਲੱਗਦਾ ਨਾ, ਖਬਰਾਂ ਤੋਂ ਭੁਲੇਖਾ ਨਹੀਂ ਪੈਂਦਾ ਤੁਹਾਨੂੰ ਕਿ ਸਰਕਾਰ ਪਿਛਲੀ ਹੀ ਚੱਲਦੀ ਪਈ ਆ। ਪਿਛਲੀ ਸਰਕਾਰ ਤੇ ਇਸ ਤਰ੍ਹਾਂ ਹੁੰਦਾ ਸੀਗਾ, ਆਪਾਂ ਉਦੋਂ ਵੀ ਇਸ ਤਰ੍ਹਾਂ ਹੀ ਖਬਰਾਂ ਕਰਦੇ ਹੁੰਦੇ ਸਾਂ ਕਿ ਜਿੰਨੀਆਂ ਵੀ ਖਬਰਾਂ ਹੋਣੀਆਂ ਵਿੱਚੋਂ 3-4 ਘੁਟਾਲਿਆਂ ਦੀਆਂ ਆ ਜਾਂਦੀਆਂ ਸੀ। ਕੋਈ ਛੋਟਾ ਘੁਟਾਲਾ, ਕੋਈ ਮੋਟਾ ਘੁਟਾਲਾ। ਤਾਂ ਖੈਰ ਦੇਖੋ ਇਹ ਜਿਹੜਾ ਬੀਜ ਘੁਟਾਲਾ ਆ ਉਹ ਹੁਣ ਗਾਂ ਤੇ ਅੱਗੇ ਵੱਧ ਗਿਆ। ਇਹ ਗੱਲ ਤੇ ਹੈ ਪੱਕੀ ਕਿ ਇਹਨਾਂ ਨੇ ਜਾਂਚ ਪੜਤਾਲ ਜਿਹੜੀ ਅੱਗੇ ਤੋਰੀ ਆ ਉਹਦੇ ਵਿੱਚ ਇਹ ਸੀ ਕਿਉਂਕਿ ਸਰਕਾਰ ਦੀ ਬਦਨਾਮੀ ਬਹੁਤ ਹੋਈ ਆ। ਮਜੀਠੀਆ ਨੇ ਦੇਖੋ ਇੱਕ ਗੱਲ ਹੈਗੀ ਆ, ਮਜੀਠੀਆ ਹੋਰੀ ਆਪ ਬੇਸ਼ੱਕ ਜਿੱਦਾਂ ਮਰਜ਼ੀ ਸਰਕਾਰ ਚਲਾ ਕੇ ਗਏ ਆ, ਵਿਰੋਧੀ ਧਿਰ 'ਚ ਆ ਕੇ ਭੂਮਿਕਾ ਬਦਲ ਜਾਂਦੀ ਆ। ਇਹ ਸਾਡੇ ਇੰਡੀਅਨ ਰਾਜਨੀਤਿਕ ਲੋਕਾਂ ਦਾ ਖਾਤਾ ਹੈ, ਵਿਸ਼ੇਸ਼ਤਾ ਹੈ ਇਹਨਾਂ ਦੀ। ਜਦੋਂ ਇਹ ਵਿਰੋਧੀ ਧਿਰ 'ਚ ਹੁੰਦੇ ਆ ਤੇ ਫਿਰ ਤੇ ਇਹ ਬੈਟਿੰਗ ਕਰਦੇ ਵਰਿੰਦਰ ਸਹਿਵਾਗ ਵਾਂਗੂ, ਤੇ ਜਦੋਂ ਆ ਜਾਣ ਸੱਤਾਧਾਰੀ ਹੋ ਕੇ ਫਿਰ ਇਹਨਾਂ ਦਾ ਜਿਹੜਾ ਬੈਟਿੰਗ ਸਟਾਈਲ ਹੈ ਨਾ ਰਾਹੁਲ ਦਰਾਵੜ ਤੋਂ ਵੀ ਆਈ ਹੋ ਜਾਂਦਾ, ਫਿਰ ਤੇ ਬਿਲਕੁਲ ਚੇਤੀ ਬਣ ਜਾਂਦੇ ਆ। ਤਾਂ ਹੁਣ ਤੇ ਇਸ ਵੇਲੇ ਜਿਹੜੇ ਚੌਕੇ ਛੱਕੇ ਖੂਬ ਲੱਗ ਰਹੇ ਆ ਮਜੀਠੀਆ ਹੋਰਾਂ ਦੇ, ਪਰ ਜਦੋਂ ਆਪਣੇ ਰਾਜਕਾਲ ਦੇ ਵਿੱਚ ਹੁੰਦੇ ਸਨ ਉਦੋਂ ਬਸ ਜਾਂ ਤੇ ਪਤਾ ਹੀ ਹੈ ਨਹੀਂ ਸੀ ਸਾਨੂੰ, ਕੁੱਤਾ ਇਹਦੇ ਬਾਰੇ ਪਤਾ ਹੀ ਨਹੀਂ, ਜਾਂ ਜਾਂਚ ਹੋਏਗੀ ਜਾਂ ਕਲੀਨ ਚਿੱਟ। 2-3 ਗੱਲਾਂ ਜਿਹੜੀਆਂ ਨਾ ਉਹ ਬਸ ਘੜ ਕੇ ਰੱਖੀਆਂ ਸੀਗੀਆਂ, ਜਿਵੇਂ ਆਪਾਂ ਕਿਸੇ ਤੋਂ ਮਿਸਤਰੀ ਤੋਂ ਘੜ ਕੇ ਰਖਾ ਲੈਂਦੇ ਹਾਂ ਨਾ ਗੁੱਲੀ ਜਾਂ ਕੁਛ ਹੋਰ ਚੀਜ਼ਾਂ, ਬਸ ਇਹ ਘੜ ਕੇ ਰੱਖੀਆਂ ਹੋਏ ਸੀ ਜਵਾਬ ਦੇ ਵਿੱਚ। ਤਾਂ ਖੈਰ ਇਹਨਾਂ ਨੇ ਇਸ ਮਾਮਲੇ 'ਚ ਦਬਾਅ ਅੱਛਾ ਬਣਾਇਆ। ਅੱਛੀ ਜਿਹੜੀ ਗੱਲ ਹੁੰਦੀ ਹੈ, ਚੰਗੀ ਗੱਲ ਹੁੰਦੀ ਹੈ ਵੀ ਕਹਿਣੀ ਚਾਹੀਦੀ ਆ। ਤਾਂ ਜਦੋਂ ਦਬਾਅ ਬਣਿਆ ਖਾਸ ਤੌਰ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਘੇਰਦੇ ਆ ਮਜੀਠੀਆ ਸਾਹਿਬ, ਤੇ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਕਰਦੇ ਆ ਸਰਕਾਰ ਉਹ ਆਪਣੇ ਆਪ ਹੀ ਦਬਾਅ ਉਠਾ ਜਾਂਦੀ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਆਪਣੀ ਸਰਕਾਰ ਨੂੰ ਵੀ ਚੁਪਹਿਰੇ 'ਚ ਖੜਾ ਕਰ ਦਿੰਦਾ ਕਿ ਲਓ ਭਾਈ ਜਾਂਚ ਪੜਤਾਲ ਕਰਾਓ, ਕਿਉਂ ਨਹੀਂ ਜੇ ਕਰਵਾਉਂਦੇ, ਕਰਵਾਓ। ਸਾਡੀ ਸਰਕਾਰ ਦੇ ਵਿੱਚ ਵੀ ਕਈ ਦੋਸ਼ ਔਗਣ ਹੈਗੇ, ਉਹ ਆਪਣੀ ਸਰਕਾਰ ਨੂੰ ਮਤਲਬ ਕਿ ਆਪ ਹੀ ਦਬਾਅ ਇਸ ਲੈ ਆਉਂਦੇ ਆ ਕਿ ਭਾਈ ਮੈਂ ਇਕੱਲਾ ਕਿਉਂ ਫਸਾਂ, ਸਾਰੇ ਆਉਣ। ਤਾਂ ਉਸ ਸਮੇਂ ਪਰ ਸਰਕਾਰ ਜਿਹੜੀ ਆ ਕਸੂਤੀ ਅੜ ਜਾਂਦੀ ਹੈ। ਜਾਂਚ ਪੜਤਾਲ ਇਹਨਾਂ ਨੇ ਸ਼ੁਰੂ ਕੀਤੀ, FIR ਵੀ ਹੋ ਗਈ ਆ। ਹੁਣ ਫੇਰ ਰੇਡਾਂ ਪਈਆਂ ਨੇ, ਜਿਹੜਾ ਹੈਗਾ ਬਰਾੜ ਸੀਡ ਸਟੋਰ ਦਾ ਮਾਲਕ ਉਹਨੂੰ ਵੀ ਅਰੈਸਟ ਕਰ ਲਿਆ ਨੇ। ਹੋਰ ਵੀ ਦੱਸ ਦਈਏ ਕਿ 1200 ਬੀਜ ਦੁਕਾਨਾਂ ਤੇ ਪੜਤਾਲ ਕੀਤੀ ਜਾ ਰਹੀ ਆ ਔਰ ਬਹੁਤ ਵੱਡੀ ਗਿਣਤੀ 'ਚ ਦੱਸਦੇ ਆ ਕਿ ਬੀਜ ਵੇਚਿਆ ਗਿਆ। ਹੁਣ ਦੇਖ ਲਓ ਕਮਾਲ ਦੀ ਗੱਲ ਆ, ਇਹ ਪੰਜਾਬੀਓ ਕੰਨ ਖੋਲ ਕੇ ਗੱਲਾਂ ਸੁਣਨ ਵਾਲੀਆਂ ਨੇ ਕਿ ਤੁਸੀਂ ਦੇਖੋ ਕਿਹੋ ਜਿਹੇ ਚੁਸਤ ਦਰੁਸਤ ਲੋਕਾਂ ਦੇ ਵਿੱਚ ਰਹਿੰਦੇ ਹੋ ਕਿ ਯੂਨੀਵਰਸਿਟੀ ਜਾਂ ਸਰਕਾਰ ਆਪਣੇ ਪੱਧਰ ਤੇ ਬੀਜ ਸਾਡੇ ਵੇਚਣਾ ਸ਼ੁਰੂ ਨਹੀਂ ਕਰਦੀ, ਤੇ ਜਿਹੜੇ ਤੁਹਾਡੇ ਵਿੱਚ ਬੈਠੇ ਸਾਡੇ ਆਪਣੇ ਲੋਟੂ ਆ ਉਹ ਜੁਗਾੜ ਵੀ ਫਿੱਟ ਕਰ ਲੈਂਦੇ ਆ। ਔਰ 70 ਰੁਪਈਆਂ ਵਾਲਾ ਬੀਜ 300 ਚ ਵੇਚਿਆ ਪੰਜਾਬੀਆਂ ਨੇ।
ਉਸ ਤਰ੍ਹਾਂ ਕਹਿੰਦੇ ਸਾਡਾ RSS ਦੁਸ਼ਮਣ, ਸਾਡਾ ਫਲਾਣਾ ਦੁਸ਼ਮਣ। ਤੇ ਆਹ ਤੁਹਾਡੇ ਵਿੱਚ ਬੈਠੇ ਇਹ ਕੌਣ ਆ? ਇਹ ਪੰਜਾਬੀ ਆ, ਪੰਜਾਬ ਦਾ ਖਾਂਦੇ ਆ ਔਰ ਪੰਜਾਬ ਦਾ ਖੂਨ ਵੀ ਪੀਂਦੇ ਆ ਨਾਲ। ਇਹ ਗੱਲ ਸਮਝਣੀ ਪਵੇਗੀ ਕਿ ਤੁਸੀਂ ਬਾਹਰਲੇ ਦੁਸ਼ਮਣ ਤੋਂ ਠੀਕ ਹੈ ਸੁਚੇਤ ਰਹੋ, ਪਰ ਜਿਹੜੇ ਤੁਹਾਡੇ ਵਿੱਚ ਬੈਠੇ ਆ ਉਹਨਾਂ ਤੇ ਵੀ ਅੱਖ ਰੱਖੋ, ਬਾਜ਼ ਅੱਖ ਰੱਖੋ ਉਹਨਾਂ ਤੇ। ਤਾਂ ਇਹ ਉਹੀ ਲੋਕ ਆ ਜਿਹੜੇ ਕੋਈ ਰਿਸ਼ਤੇਦਾਰ ਹੋਣਗੇ ਕਿਸੇ ਦੇ ਜਾਂ ਕੋਈ ਸੱਜਣ ਵੇਲੀ ਹੋਣਗੇ, ਪਛਾਣਨ ਦੀ ਜ਼ਰੂਰਤ ਆ। ਤਾਂ ਹੁਣ ਦੱਸਦੇ ਆ ਕਿ ਇੱਕ ਜਿਹੜਾ ਉਹ ਲੱਕੀ ਸੀਗਾ ਜਿਹਨੂੰ ਕੁਲਫੀਆਂ ਵਾਲਾ ਵੀ ਕਹਿੰਦਾ ਸੀਗਾ ਮਜੀਠੀਆ, ਉਹ ਕਹਿੰਦੇ ਅੰਡਰਗਰਾਊਂਡ ਹੋ ਗਿਆ। ਪਰਸੋਂ ਚੌਥ ਤੇ ਦੇਖਿਆ ਕਿੱਦਾਂ ਆ ਕੇ ਮੀਡੀਆ 'ਚ ਕਹਿੰਦੇ ਮੈਂ ਤੇ ਖਾਲੀ ਆ, ਕਹਿੰਦਾ ਸਾਡੇ ਤੇ ਜਿਹੜੇ ਹੈਗੇ ਕੰਮ ਕਰ ਸਾਰੇ ਕਾਲੀਆਂ ਦੇ ਲਈ ਸ਼ੁਰੂ ਹੋਏ ਸੀਗੇ ਤੇ ਵੋਟ ਹੁਣ ਸੁਖਜਿੰਦਰ ਰੰਧਾਵਾ ਨੂੰ ਪਾ ਲਈ, ਹੁਣ ਸਾਡੀ ਵੋਟ ਕਟਾ ਦਿਓ। ਉਦੋਂ ਤੇ ਉਹ ਟਕੇ ਟਕੇ ਦੀਆਂ ਮਾਰਦਾ ਸੀ, ਜਦੋਂ ਮਾੜੀ ਦੀ ਜਾਂਚ ਪੜਤਾਲ ਅੱਗੇ ਵਧੀ ਆ ਤੇ ਹੁਣ ਭੱਜ ਖਲੋਤਾ ਦੱਸਦੇ ਲੱਭਦਾ ਨਹੀਂ ਹੈ। ਉਹ ਅੱਗੇ ਕਹਿੰਦੇ ਹੁੰਦੇ ਨਾ ਮੁੰਡੇ ਸੋਸ਼ਲ ਮੀਡੀਆ ਤੇ ਲੱਭਦਾ ਕਿੱਥੇ ਆ, ਤਾਂ ਹੁਣ ਉਹ ਲੱਭਦਾ ਨਹੀਂ ਪਿਆ, ਉਹ ਅੰਡਰਗਰਾਊਂਡ ਹੋ ਗਿਆ। ਉਹਨੂੰ ਵੀ ਇਹ ਲੱਗਦਾ ਇਸ ਤਰ੍ਹਾਂ ਕਿ ਮੇਰੀ ਗ੍ਰਿਫਤਾਰੀ ਜਿਹੜੀ ਉਹ ਵੱਟਦੇ ਪਈ ਆ। ਤੇ ਇਹਦਾ ਮਤਲਬ ਆ ਕਿ ਉਹਦੇ 'ਚ ਕੋਈ ਨਾ ਕੋਈ ਕਣਕੰਡਾ ਹੈਗਾ, ਕੋਈ ਨਾ ਕੋਈ ਉਹਦੇ 'ਚ ਰਾਗਾ ਹੈਗਾ। ਇਸ ਤਰ੍ਹਾਂ ਦੀ ਕਿ ਜਿਵੇਂ ਅੱਗੇ ਤੋਂ ਬੜੀਆਂ ਉਹ ਤਰਪੱਲੀਆਂ ਮਾਰ ਕੇ ਗਿਆ ਕਿ ਨਹੀਂ ਜੀ ਸਾਡਾ ਤਾਂ ਜਿਹੜਾ ਫਰਮ ਦਾ ਸਾਰਾ ਕੰਮ ਕਰ ਇੱਕ ਨੰਬਰੀ ਆ, ਤੇ ਹੁਣ ਉਹ ਕਿੱਥੇ ਜਾ ਕੇ ਲੁੱਕ ਗਿਆ? ਕਿਹੜੀ ਭੂਆ ਨੂੰ ਮਿਲਣ ਚਲੇ ਗਿਆ? ਉਹਨੂੰ ਸਾਹਮਣੇ ਆਉਣਾ ਚਾਹੀਦਾ। ਹੁਣ ਜਿਹੜੀ ਜਾਂਚ ਪੜਤਾਲ ਚੱਲੀ ਆ ਫੇਸ ਕਰਨੀ ਚਾਹੀਦੀ ਆ। ਸੋ ਭੱਜ ਕੇ ਹੋ ਰਿਹਾ। ਔਰ ਇਸ ਵੇਲੇ ਨਾਲੇ ਸੁਖਜਿੰਦਰ ਸਿੰਘ ਰੰਧਾਵਾ ਜੇ ਨਾਲ ਉਹਦੀਆਂ ਫੋਟੋਆਂ ਵੀ ਵਾਇਰਲ ਹੋ ਰਹੀਆਂ, ਕਹਿ ਰਿਹਾ ਔਨ ਰਿਕਾਰਡ ਕਿ ਮੈਂ ਵੋਟਾਂ ਪਾਈਆਂ, ਤਾਂ ਫਿਰ ਆਪਣੀ ਸਰਕਾਰ ਤੋਂ ਡਰ ਕੇ ਇਹ ਬਹੁਤ ਵੱਡਾ ਸਵਾਲ ਰਹੇਗਾ। ਜੀ ਜੀ ਜੀ। ਅਗਲੀ ਮਿੰਟ ਜੀ ਗੱਲ ਕਰਦੇ, ਕਹਿੰਦੇ NRI ਪਤੀ ਪਤਨੀ ਦੇ ਦੋਹਰੇ ਕਤਲ ਕੇਸ ਦੇ ਵਿੱਚ ਮੁੱਖ ਦੋਸ਼ੀ ਸਮੇਤ 3 ਗ੍ਰਿਫਤਾਰ। ਹਾਂਜੀ, ਇਹ ਨਾ ਕੋਈ ਬਜ਼ੁਰਗ ਜੋੜਾ ਸੀਗਾ NRI ਜੋੜਾ ਜਿਹੜਾ ਫਗਵਾੜੇ ਦੇ ਵਿੱਚ ਰਹਿੰਦਾ ਸੀਗਾ, ਤੇ ਇਹਦੇ ਜਿਹੜੇ 3 ਕਾਤਲ ਆ, ਇੱਕ ਕੋਈ ਢੋਲੀ ਆ, ਇਸ ਤੋਂ ਇਲਾਵਾ ਕੋਈ ਸੂਰਜ ਆ, ਇੱਕ ਰਣਜੀਤ ਆ, ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕੁਛ ਵਾਰਦਾਤ ਦੇ ਵਿੱਚ ਜਿਹੜਾ ਵਰਤਿਆ ਸਮਾਨ ਸੀਗਾ ਉਹ ਵੀ ਇਹਨਾਂ ਤੋਂ ਰਿਕਵਰ ਕਰ ਲਿਆ ਗਿਆ। ਓਂਕਾਰ ਨਗਰ ਫਗਵਾੜਾ ਦੀ ਇਹ ਘਟਨਾ ਹੈ। ਦੇਖੋ ਇਹਦੇ ਵਿੱਚ ਜਿਹੜੀ ਮੁੱਢਲੀ ਗੱਲ ਸੁਣਨ ਨੂੰ ਮਿਲੀ ਆ ਉਹ ਇਹ ਆ ਕਿ ਇਹ ਕਿਰਾਏਦਾਰ ਸਨ ਇਹਨਾਂ ਦੇ, ਤੇ ਕੁਛ ਰੁਪਈਏ ਇਹਨਾਂ ਨੇ ਮਤਲਬ ਕਿ ਦਿਲੇ ਸਨ ਮਕਾਨ ਮਾਲਕ ਦੇ। ਜਦ ਉਹਨਾਂ ਨੇ NRI ਜੋੜੇ ਨੇ ਮਤਲਬ ਕਿ ਪੈਸੇ ਮੰਗੇ ਕਿ ਹਾਂ ਭਾਈ ਸਾਡਾ ਕਿਰਾਇਆ ਵਰਾਇਆ ਜਿਹੜਾ ਹੈਗਾ ਉਹ ਦੇ ਦਿਓ, ਤਾਂ ਉਸ ਤੋਂ ਬਾਅਦ ਹੀ ਸਾਰਾ ਕੁਛ ਇਹ ਜਿਹੜਾ ਆ ਇਹ ਵਾਪਰਦਾ ਹੈ। ਸੋ ਇਹਦੇ ਵਿੱਚ ਇੱਕ ਸਬਕ ਲੈਣ ਦੀ ਜ਼ਰੂਰਤ ਹੈ। ਜਿਹੜੇ NRI ਇੱਥੇ ਰਹਿੰਦੇ, ਚਾਹੇ ਬਜ਼ੁਰਗ ਨੇ, ਚਾਹੇ ਤੁਹਾਡੇ ਰਿਸ਼ਤੇਦਾਰ ਆ, ਸਾਥ ਸੰਬੰਧੀ, ਚਾਹੇ ਤੁਸੀਂ ਖੁਦ ਹੋ, ਤਾਂ ਇੱਕ ਐਸੀ ਗੱਲ ਜਿਹੜੀ ਉਹ ਪੱਲੇ ਬੰਨ ਕੇ ਰੱਖੋ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਹੋਰ ਵੀ ਵਧੇਗੀ ਕਿ ਇਸ ਤਰ੍ਹਾਂ ਦੇ ਬੰਦਿਆਂ ਨੂੰ ਨਾ ਰੱਖੋ। ਇਹਦੇ ਨਾਲ ਕੋਈ ਚੰਗਾ ਕੋਈ ਕਿਸੇ ਬੀਬੀ ਨੂੰ ਜਾਂ ਕਿਸੇ ਜਿਹੜੇ ਜਾਣਕਾਰ ਕਿਸੇ ਗਰੀਬ ਬੰਦੇ ਨੂੰ ਰੱਖ ਲਓ ਸਫਾਈ ਵਾਸਤੇ, ਕਿੰਨਾ ਕੁ ਕਿਰਾਇਆ ਦਿੰਦੇ ਹੋਣੇ ਆ, ਤੇ ਘਾਣ ਕਰਕੇ ਰੱਖ ਦਿੱਤਾ। ਔਰ ਇਹੋ ਜਿਹੇ ਬੰਦੇ ਜਿਹੜੇ ਲੁੱਟਰ ਟਾਈਪ ਦੇ ਬੰਦੇ ਆ, ਉਹ ਪਤਾ ਨਹੀਂ ਕਦੋਂ ਨੀਅਤ ਬੇਈਮਾਨ ਕਰ ਲੈਣ, ਕਾਣੀ ਕਰ ਲੈਣ, ਤੇ 4 ਪੈਸਿਆਂ ਨੂੰ ਵੇਖ ਕੇ ਤੁਹਾਡੀ ਜਾਨ ਜਿਹੜੀ ਆ ਉਹ ਲੈ ਵੀ ਸਕਦੇ ਹਨ। ਔਰ ਇਹ ਇੱਕ ਨਾਲ ਨਹੀਂ ਹੋਇਆ, ਦੁਆਬੇ ਦੇ ਵਿੱਚ ਬਥੇਰੇ NRI ਦੇ ਨਾਲ ਵਾਪਰਿਆ। ਸੋ ਲਾਲਚ ਨਹੀਂ ਕਰਨਾ ਚਾਹੀਦਾ, ਥੋੜੀ ਖਾ ਲਓ, ਕੋਈ ਫਰਕ ਨਹੀਂ ਪੈਂਦਾ। ਇਸ ਤਰ੍ਹਾਂ ਦੇ ਇਸ ਟਾਈਪ ਦੇ ਬੰਦੇ ਜਿਹੜੇ ਆ ਉਹ ਘਰਾਂ 'ਚ ਨਾ ਵੜੋ, ਤੇ ਆਪੋ ਆਪਣੇ ਜਿੰਨੇ ਵੀ ਤੁਹਾਡੇ ਸਾਥ ਸੰਬੰਧੀ ਉਹਨਾਂ ਨੂੰ ਜ਼ਰੂਰ ਕਹੋ ਹਾਂ ਜੇ ਕੋਈ ਵਾਰਦਾਤ ਕੋਈ ਪਿੰਡ ਦਾ ਗਰੀਬ ਕੋਈ ਇਸ ਤਰ੍ਹਾਂ ਦਾ ਜਿਹੜਾ ਲਾਵਾ ਪਰਿਵਾਰ ਜਿਹਨੂੰ ਤੁਸੀਂ ਜਾਣਦੇ ਹੋ ਕਿ ਸਾਰੇ ਦੀ ਜ਼ਰੂਰਤ ਹੈ, ਬਹੁਤ ਅੱਛਾ ਪਰਿਵਾਰ ਹੈ, ਤੇ ਭਰੋਸੇਯੋਗ ਹੈ, ਭਾਵੇਂ ਉਹਨੂੰ ਫਰੀ 'ਚ ਰੱਖ ਲਓ, ਕੋਈ ਫਰਕ ਨਹੀਂ ਪੈਂਦਾ। ਟੇਕ ਕੇਅਰ ਵਾਸਤੇ ਕੋਈ ਮਾੜੀ ਗੱਲ ਨਹੀਂ ਹੈ, ਨਾਲ ਇਨਸਾਨੀ ਭਾਵ ਦੇ ਨਾਲ। ਤਾਂ ਇਸ ਤਰ੍ਹਾਂ ਦਾ ਮੇਰੇ ਖਿਆਲ ਦੇ ਨਾਲ ਸਾਨੂੰ ਵੀ ਥੋੜਾ ਜਿਹਾ ਆਪਣੇ ਆਪ ਨੂੰ ਸੁਚੇਤ ਕਰਕੇ ਇਹ ਫਰਜ਼ ਨਿਭਾਉਣਾ ਪਏਗਾ। ਬਹੁਤ ਮੈਂ ਕਹੂੰਗਾ ਕਿ ਨਿੰਦਣਯੋਗ ਨਹੀਂ, ਇੱਕ ਦੁਖਦਾਇਕ ਘਟਨਾ ਕਿ ਥੋੜੇ ਜਿਹੇ ਰੁਪਈਆਂ ਦੇ ਲਾਲਚ ਦੇ ਵਿੱਚ ਜਾਨਾਂ ਲੈ ਲਈਆਂ ਜੀ ਜੀ ਜੀ। ਅਗਲੀ ਮਿੰਟ ਜੀ ਗੱਲ ਕਰਦੇ, ਕਹਿੰਦੇ ਆਰਥਿਕ ਤੰਗੀ, ਸ਼੍ਰੋਮਣੀ ਕਮੇਟੀ ਨੇ ਵੀ ਰੋਕਿਆ ਅਖਤਿਆਰੀ ਕੋਟਾ। ਹਾਂਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਅਖਤਿਆਰੀ ਕੋਟਾ ਰੋਕ ਦਿੱਤਾ। ਅਖਤਿਆਰੀ ਕੋਟਾ ਜਿਵੇਂ ਸਭ ਨੂੰ ਪਤਾ ਹੀ ਹੈ ਕਿ ਅਖਤਿਆਰੀ ਕੋਟਾ ਹੁੰਦਾ ਜਿਵੇਂ MLA MP ਹਰੇਕ ਦਾ ਹੁੰਦਾ ਅਖਤਿਆਰੀ ਕੋਟਾ, ਉਹਦੇ ਵਿੱਚੋਂ ਤੁਸੀਂ ਪੈਸਾ ਖਰਚ ਕਰ ਸਕਦੇ ਹੋ। ਤਾਂ ਬਹਰਹਾਲ ਜੋ ਇਸ ਵੇਲੇ ਆਰਥਿਕ ਸੰਕਟ ਦੇਖੋ ਪੂਰੇ ਸੰਸਾਰ ਦੇ ਵਿੱਚ ਹੀ ਆ, ਕਮੇਟੀ ਜਿਹੜੀ ਆ ਤੁਹਾਨੂੰ ਪਤਾ ਹੀ ਆ ਸੰਗਤ ਦੇ ਚੜਾਵੇ ਨਾਲ ਚੱਲਦੀ ਆ। ਤਾਂ ਹੁਣ ਜਿਹੜਾ ਬਜਟ ਹੈ, ਬਜਟ ਦੇ ਮੁਤਾਬਕ ਖਰਚ ਤੇ ਉਹੀ ਰਹਿਣਾ, ਪਰ ਆਮਦਨ ਤੁਸੀਂ ਦੇਖ ਲਓ ਕਿ 3 ਮਹੀਨੇ ਹੋ ਗਏ ਆ, ਚੜਾਵਾ ਜਿਹੜਾ ਕਿੰਨਾ ਕੁ ਚੜਿਆ ਹੋਊਗਾ, ਕਿਉਂਕਿ ਸਾਰੀ ਦੁਨੀਆ ਤੇ ਹੁਣ ਤੜੀ ਪਈ ਆ। ਇਹਦੇ ਵਿੱਚ ਜ਼ਰੂਰ ਹੈ ਕਿ ਰਿਫਾਰਮਸ ਤੇ ਫਿਰ ਤੁਹਾਨੂੰ ਆਰਥਿਕ ਤੌਰ ਤੇ ਕਰਨੇ ਹੀ ਪੈਣਗੇ, ਚਾਹੇ ਤੁਸੀਂ ਕੋਈ ਵੀ ਸੰਸਥਾ ਚਲਾਉਂਦੇ ਹੋ। ਤਾਂ ਹੁਣ ਇਸ ਮਾਮਲੇ ਦੇ ਵਿੱਚ SEPC ਨੇ ਇਹੀ ਫੈਸਲਾ ਲਿਆ ਵਾ ਕਿ ਅਖਤਿਆਰੀ ਕੋਟੇ ਤੇ ਅਸੀਂ ਰੋਕ ਲਾਉਂਦੇ ਹਾਂ।
ਦੂਜਾ ਇਹ ਆ ਕਿ ਕੁਝ ਜ਼ਰੂਰੀ ਇਮਾਰਤਾਂ ਨੂੰ ਛੱਡ ਕੇ ਆਮ ਜਿਹੜੀਆਂ ਇਮਾਰਤਾਂ ਦੀ ਉਸਾਰੀ ਵਗੈਰਾ ਹੈ ਉਹਨੂੰ ਰੋਕਾਂਗੇ। ਬਹਰਹਾਲ ਅਸੀਂ ਰੋਕ ਦੇਵਾਂਗੇ, ਉਸ ਤੋਂ ਬਾਅਦ ਵੇਖਾਂਗੇ ਕਿ ਕੀ ਫੈਸਲਾ ਲੈਣਾ ਵਾ। ਪਰ ਇਹਦੇ ਵਿੱਚ ਇੱਕ ਖਬਰ ਹੋਰ ਛਪੀ ਅਖਬਾਰ ਦੇ ਵਿੱਚ। ਵੈਸੇ ਇਹ ਅਖਬਾਰ ਜਿਹੜਾ ਮੈਂ ਦੱਸ ਦੇਵਾਂ ਕਿ ਸੰਘ ਪੱਖੀ ਅਖਬਾਰ ਹੈ ਔਰ ਸ਼ੁਰੂ ਤੋਂ ਖੁੱਲ੍ਹ ਕੇ ਲਿਖਦਾ। ਇਹਨਾਂ ਨੇ ਇੱਕ ਗੱਲ ਲਿਖੀ, ਕਹਿੰਦੇ ਕਿ ਦੇਖੋ ਜੀ ਜਿਹੜੇ ਹੇਠਲੇ ਪੱਧਰ ਦੇ ਸੇਵਾਦਾਰ ਆ, ਮਤਲਬ ਕਿ ਜਿੱਦਾਂ ਆਪਾਂ ਚੌਕੀਦਾਰ ਦੇਖਦੇ ਆ ਜਾਂ ਹੋਰ ਲੰਗਰ ਦੇ ਵਿੱਚ ਕੰਮ ਕਰਦੇ ਆ ਦਰਬਾਰ ਸਾਹਿਬ ਦੇ ਵਿੱਚ, ਦਰਬਾਰ ਸਾਹਿਬ ਦੀ ਮੈਂ ਮਿਸਾਲ ਦਊਂਗਾ ਕਿ ਉਹ ਉੱਥੇ ਗੁਰੂ ਰਾਮਦਾਸ ਜੀ ਦਾ ਜਿਹੜਾ ਲੰਗਰ ਹੈ ਉੱਥੇ ਲੰਗਰ ਨਹੀਂ ਛਕ ਸਕਦੇ ਆਪ ਨਹੀਂ, ਮਤਲਬ ਕਿ ਜੋ ਸੁਰੱਖਿਆ ਦੇ ਵਿੱਚ ਲੱਗੇ ਆ ਜਾਂ ਇਸ ਤਰ੍ਹਾਂ ਸੇਵਾ ਦੇ ਵਿੱਚ ਲੱਗੇ ਆ ਉਹ ਖੁਦ ਲੰਗਰ ਦੇ ਵਿੱਚ ਜਲਪਾਨ ਨਹੀਂ ਕਰ ਸਕਦੇ। ਮਤਲਬ ਕਿ ਉਹਨਾਂ ਦਾ ਇੱਕ ਤਰ੍ਹਾਂ ਨਾਲ ਇਹ ਖਰਚਾ ਬੰਦ ਕਰ ਦਿੱਤਾ ਗਿਆ। ਤੇ ਬੜੀ ਗੁੱਸੇ ਵਾਲੀ ਗੱਲ ਸੀ ਕਿ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਦੁੱਧ ਜਾਂਦਾ, ਗਿਆਨੀ ਗੁਰਮੁਖ ਸਿੰਘ ਹੋਰਾਂ ਦੇ ਘਰ ਦੇ ਵਿੱਚ ਇਹ ਸਾਰੀ ਇਸ ਤਰ੍ਹਾਂ ਦੀ ਰਸਦ ਪਾਣੀ ਜਾਂਦਾ, ਤਾਂ ਫਿਰ ਭਾਈ ਜਿਹੜੇ ਉੱਥੇ ਵਿਚਾਰੇ ਗਰਮੀ ਦੇ ਵਿੱਚ 6-6 ਘੰਟੇ 8-8 ਘੰਟੇ ਇਸ ਤਰ੍ਹਾਂ ਡਿਊਟੀ ਦਿੰਦੇ ਆ ਤੇ ਉਹਨਾਂ ਦੀ ਤਨਖਾਹ ਵੀ 10-12 ਹਜ਼ਾਰ ਆ, ਉਹ ਬੰਦੇ ਲੰਗਰ ਚੋਂ ਜਲ ਪਾਣੀ ਵੀ ਨਹੀਂ ਕਰਦੇ, ਫਿਰ ਤੇ ਉਹਨਾਂ ਦੀ ਤਨਖਾਹ ਤੇ ਆਪਦੇ ਰੋਟੀ ਪਾਣੀ ਤੇ ਲੱਗ ਜਾਊਗੀ, ਘਰੇ ਕੀ ਖੜਨਗੇ। ਤਾਂ ਇਸ ਬਾਬਤ ਮੈਂ ਜਿਹੜੇ ਹੈਗੇ ਆ ਸੈਕਟਰੀ ਸਾਹਿਬ ਰੂਪ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕੀਤੀ। ਮੈਂ ਕਿਹਾ ਜੀ ਇਹ ਕੀ ਚੱਲ ਚਾੜੀ ਜਾਂਦੇ ਹੋ? ਉਹ ਕਹਿੰਦੇ ਜੀ ਬਿਲਕੁਲ ਗਲਤ ਗੱਲ ਆ, ਅਸੀਂ ਕਦੇ ਵੀ ਐਸੀ ਰੋਕ ਨਹੀਂ ਲਾਈ ਅੱਜ ਤੱਕ ਔਰ ਨਾ ਹੀ ਅਸੀਂ ਐਸੀ ਰੋਕ ਲਾਵਾਂਗੇ। ਤਾਂ ਇੱਥੇ ਦੇਖੋ ਹੁਣ ਉਹਨਾਂ ਨੇ ਵੈਸੇ ਪੱਲਾ ਇਹ ਕਹਿ ਕੇ ਝਾੜ ਲਿਆ, ਕਹਿੰਦੇ ਜੀ ਅਖਬਾਰਾਂ ਦੀ ਆਜ਼ਾਦੀ ਆ, ਪਰ ਇਸ ਤਰ੍ਹਾਂ ਦੀ ਆਜ਼ਾਦੀ ਮੇਰੇ ਖਿਆਲ ਦੇ ਨਾਲ ਜਾਰੀ ਨਹੀਂ ਦੇਣੀ ਚਾਹੀਦੀ। ਜੇ ਤੇ ਮੰਨਾ ਬੋਲਦਾ ਇਹਨਾਂ ਦੇ ਖਿਲਾਫ ਥੱਬਾ ਕਾਗਜ਼ਾਂ ਦਾ ਲੈ ਕੇ ਤੇ ਉਹਨੂੰ ਕਹਿ ਦਿੰਦੇ ਕਿ ਅਸੀਂ ਤੇਰੇ ਤੇ ਕੇਸ ਕਰਾਂਗੇ। ਤੇ ਹੁਣ ਜੇ ਮੰਨ ਲਓ ਅਖਬਾਰ ਕੋਈ ਸਿੱਧਾ ਸੁਧਾ ਝੂਠ ਬੋਲੀ ਜਾਂਦਾ ਤੇ ਘੱਟੋ ਘੱਟ ਫਿਰ ਉਹਨੂੰ ਵੀ ਤਾਂ ਦਬਕਾ ਮਾਰੋ ਨਾ, ਉਹਨੂੰ ਕਿਉਂ ਨਹੀਂ ਕਹਿੰਦੇ? ਇਹ ਕੀ ਰਾਜ ਹੈ ਵਿੱਚੋਂ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ। ਪਰ ਇਹ ਖਬਰ ਉਹਨਾਂ ਨੇ ਪ੍ਰਵਾਨ ਕੀਤੀ ਆ ਕਿ ਹਾਂਜੀ ਅਸੀਂ ਇਖਤਿਆਰੀ ਕੋਟਾ ਰੋਕਿਆ ਵਾ, ਕੁਛ ਇਮਾਰਤਾਂ ਦੀ ਉਸਾਰੀ ਵੀ ਰੋਕਾਂਗੇ ਕਿਉਂਕਿ ਬਜਟ ਜਿਹੜਾ ਬਣਾਇਆ ਪਿਆ। ਪਰ ਇਸ ਖਬਰ ਤੋਂ ਉਹਨਾਂ ਨੇ ਪੱਲਾ ਝਾੜ ਲਿਆ, ਇਸ ਖਬਰ ਨੂੰ ਉਹਨਾਂ ਨੇ ਰੱਦ ਕੀਤਾ, ਮੂਲੋਂ ਹੀ ਰੱਦ ਕੀਤਾ ਕਿ ਅਸੀਂ ਸੇਵਾਦਾਰਾਂ ਨੂੰ ਉੱਥੇ ਜਲ ਪਾਉਣ ਵਾਸਤੇ ਵੀ ਰੋਕਾਂਗੇ। ਜੀ ਜੀ, ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੇ ਜਾਈਏ, ਕਹਿੰਦੇ ਕਰੋਨਾ ਮਹਾਂਮਾਰੀ ਦੌਰਾਨ ਅੰਮ੍ਰਿਤਸਰ ਦੇ ਜਿਹੜੇ ਸਿਵਲ ਸਰਜਨ ਜੁਗਲ ਕਿਸ਼ੋਰ ਹੋਣਾ ਦਾ ਤਬਾਦਲਾ। ਹਾਂਜੀ ਇਹਨਾਂ ਦਾ ਵੀ ਤਬਾਦਲਾ ਹੋ ਗਿਆ ਵਾ। ਵੈਸੇ ਆਪਾਂ ਇੱਕ ਮੇਰੇ ਖਿਆਲ ਦੇ ਨਾਲ ਪਹਿਲਾਂ ਵੀ ਗੱਲ ਕੀਤੀ ਆ, ਵੱਡੇ ਮੈਡੀਕਲ ਅਫਸਰ ਜੀ ਉਹ ਵੀ ਦੇ ਗਏ ਆ ਅਸਤੀਫਾ, ਉਹ ਸ਼ਾਇਦ ਪਠਾਨਕੋਟ ਵਾਲੇ। ਤਾਂ ਇਹ ਸਾਰਾ ਕੁਛ ਕਿਉਂ ਵਾਪਰ ਰਿਹਾ ਬੜੀ ਮੈਂ ਕਹੂੰਗਾ ਕਿ ਵੇਖਣ ਵਿਚਾਰਨ ਵਾਲੀ ਗੱਲ ਹੈ। ਪਠਾਨਕੋਟ ਦੇ ਸਿਵਲ ਸਰਜਨ ਮਨੋਜ ਸਰੀਨ ਜੀ ਅਸਤੀਫਾ ਦੇ ਕੇ ਗਏ। ਇਹਨਾਂ ਨੇ ਚਲੋ ਆਪਦਾ ਘਰੇਲੂ ਦੱਸਿਆ ਕਾਰਨ ਕਿ ਕੋਈ ਘਰੇਲੂ ਕਾਰਨ ਆ, ਪਰ ਇਹਦੇ ਵਿੱਚ ਵੀ ਕੁਛ ਨਾ ਕੁਛ ਹੋ ਸਕਦਾ। ਕੋਈ ਦੇਖੋ ਦਿਲ ਦਾ ਪਤਾ ਨਹੀਂ ਹੁੰਦਾ। ਕਈ ਵਾਰ ਆਪਾਂ ਵੇਖਿਆ ਹੀ ਆ ਸ਼ੁਰੂ ਦੇ ਵਿੱਚ ਜਦੋਂ ਇਹ ਕਰੋਨਾ ਆਇਆ ਤਾਂ ਕੁਛ ਕੁੜੀਆਂ ਨੇ ਜਿਹੜੀਆਂ ਮੈਡੀਕਲ ਖੇਤਰ ਦੇ ਵਿੱਚ ਸੇਵਾਵਾਂ ਦੇ ਰਹੀਆਂ ਸਨ ਤਾਂ ਉਹਨਾਂ ਨੇ ਵੀ ਅਸਤੀਫੇ ਦਿੱਤੇ ਸਨ। ਉਹਦੇ ਵਿੱਚ ਵਜ੍ਹਾ ਵੀ ਦੱਸੀ ਸੀ ਇੱਕ ਦੋ ਕੁੜੀਆਂ ਨੇ ਕਿ ਵਰਕਲੋਡ ਹੀ ਇੰਨਾ ਹੈ, ਰਿਸਕ ਵੀ ਹੈ, ਵਰਕਲੋਡ ਵੀ ਹੈ, ਕੁਛ ਸਾਡੀ ਆਪਣੀ ਸਮਾਜਿਕ ਜ਼ਿੰਦਗੀ ਵੀ ਪ੍ਰਭਾਵਿਤ ਹੁੰਦੀ ਹੈ। ਤਾਂ ਇਹ ਕੁਝ ਕਾਰਨ ਆਪਾਂ ਦੇਖੇ ਸੀ। ਇਹਦੇ ਵਿੱਚ ਹੁਣ ਕੀ ਰੈਲੇਵੈਂਟ ਕਾਰਨ ਆ ਤੇ ਹੁਣ ਉਹੀ ਦੱਸ ਸਕਦੀ ਆ। ਦੂਜੀ ਚੀਜ਼ ਜਿਹੜੀ ਆ ਕਿ ਇਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਜੁਗਲ ਕਿਸ਼ੋਰ ਹੋਰਾਂ ਦਾ। ਦੇਖੋ ਇਹ ਵੀ ਤਬਾਦਲਾ ਜਿਹੜਾ ਨਾ ਖੈਰ ਹੱਥਾਂ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਵੀ ਕੁਛ ਸ਼ਿਕਾਇਤਾਂ ਹੋਈਆਂ ਨੇ। ਮਤਲਬ ਕਿ ਜਦੋਂ ਆਮ ਜਿਹੜੇ ਹੈਗੇ ਹੈਲਥ ਵਰਕਰ ਜਾਂ ਅਧਿਕਾਰੀ ਉਹ ਬਹੁਤ ਦੇਰ ਤੱਕ ਕੰਮ ਕਰਦੇ ਤੇ ਸਭ ਜਿਹੜੇ ਦੱਸਦੇ ਕਿ 5 ਵਜੇ ਚੱਲ ਜਾਂਦੇ ਸਨ, ਇਹਨਾਂ ਦੀ ਸ਼ਿਕਾਇਤ ਕੀਤੀ ਗਈ ਬਕਾਇਦਾ ਕਿ ਭਾਈ ਇਹਨਾਂ ਨੂੰ ਪੁੱਛੋ। ਤਾਂ ਦੂਜੀ ਚੀਜ਼ ਇਹ ਆ ਕਿ ਇੱਕ ਘੁਟਾਲਾ ਵੀ ਹੋਇਆ, ਆਪਾਂ ਵੇਖਿਆ ਪੀਪੀ ਕਿੱਟ ਘੁਟਾਲਾ ਵੀ ਹੋਇਆ। ਅੰਮ੍ਰਿਤਸਰ ਦੇ ਵਿੱਚ ਪ੍ਰੋਟੈਸਟ ਵੀ ਹੋਏ, ਨਰਸਾਂ ਵੱਲੋਂ ਕੀਤੇ ਗਏ, ਕੁਛ ਅਧਿਕਾਰੀਆਂ ਵੱਲੋਂ ਕੀਤੇ ਗਏ। ਪਰ ਇੱਕ ਚੀਜ਼ ਹੋਰ ਵੀ ਹੋਈ ਆ, ਜਦੋਂ ਸੋਨੀ ਜੀ ਉੱਥੇ ਆਏ ਸਨ, ਓਪੀ ਸੋਨੀ ਜੀ ਯਾਦ ਹੋਣਾ ਤੁਹਾਨੂੰ, ਤਾਂ ਉਸ ਦਿਨ ਵੀ ਉੱਥੇ ਮਾਹੌਲ ਸਾਰਾ ਕੁਛ ਠੀਕ ਠਾਕ ਨਹੀਂ ਸੀਗਾ। ਉੱਥੇ ਇੱਕ ਦੋ ਚੀਜ਼ਾਂ ਵਾਪਰੀਆਂ, ਮਤਲਬ ਕਿ ਕੁਛ ਹੈਲਥ ਵਰਕਰ ਜਿਹੜੇ ਸੀਗੇ ਕਰਮਚਾਰੀ ਸੀਗੇ ਉਹਨਾਂ ਨੇ ਆਪਣੀਆਂ ਡਿਮਾਂਡਾਂ ਰੱਖੀਆਂ ਸਨ। ਉਹ ਵੀ ਮਾਮਲਾ ਜਿਹੜਾ ਸਿਆਸੀ ਤੌਰ ਤੇ ਥੋੜਾ ਜਿਹਾ ਗਰਮਾਇਆ ਸੀਗਾ। ਹੁਣ ਕੀ ਕਾਰਨ ਹੋ ਸਕਦਾ ਤਬਾਦਲੇ ਦਾ ਤੁਹਾਨੂੰ ਸਿੱਧੇ ਤੌਰ ਤੇ ਕੋਈ ਪੁਖਤਾ ਜਾਣਕਾਰੀ ਤੇ ਨਹੀਂ ਹੈ। ਪਰ ਇਸ ਤਰ੍ਹਾਂ ਜਦੋਂ ਵੱਡੇ ਤਬਾਦਲੇ ਹੁੰਦੇ ਆ ਯਾਨੀ ਇਸ ਦੌਰ ਦੇ ਵਿੱਚ ਕਰੋਨਾ ਕਾਲ ਦੇ ਵਿੱਚ ਤਾਂ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਰਿਹਾ ਹੋਵੇਗਾ, ਚਾਹੇ ਕੋਈ ਸ਼ਿਕਾਇਤ ਰਹੀ ਹੈ, ਚਾਹੇ ਕੋਈ ਕੋਤਾਹੀ ਰਹੀ ਹੋਵੇ ਜਾਂ ਕੋਈ ਸਰਕਾਰ ਦੀ ਹੋਰ ਪਾਲਿਸੀ ਹੋਵੇ। ਪਰ ਉਹ ਸਮਝ ਤੋਂ ਪਰੇ ਦੀ ਗੱਲ ਆ ਕਿ ਚੱਲਦੇ ਲੜਾਈ ਦੇ ਵਿੱਚ, ਚੱਲਦੇ ਯੁੱਧ ਦੇ ਵਿੱਚ ਕਿਸ ਤਰ੍ਹਾਂ ਤਬਾਦਲੇ ਕੀਤੇ ਜਾ ਸਕਦੇ ਆ। ਤਾਂ ਖੈਰ ਜੋ ਵੀ ਆ ਸਮੱਸਿਆ ਜਿਹੜੀ ਆ ਉਹ ਕੁਛ ਨਾ ਕੁਛ ਤੇ ਹੈਗੀ ਆ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।